ਨਾਂ ਤੇ ਵੱਜਦਾ ਸੀ ਖੂਹ? ਖੂਹ ਰਾਜੇ ਵਾਲੇ ਹੀ ਬੋਲਦੇ ਸੀ ਸਾਰੇ, ਵੀ ਰਾਜੇ ਦੇ ਖੂਹ, ਰਾਜੇ ਦੀ ਜ਼ਮੀਨ, ਰਾਜੇ ਦਾ ਹੀ ਨਾਮ ਮਸ਼ਹੂਰ ਸੀ। ਅੱਛਾ ਅੱਛਾ ਅੱਛਾ, ਹਾਂਜੀ ਸਹੀ ਹੋ ਗਿਆ। ਬਾਬੇ ਸਾਡੇ ਨੂੰ ਨਾਂ ਤਾਂ ਰਹਿਮਤ ਅਲੀ ਸੀਗਾ। ਹਾਂਜੀ। ਹੁਣ ਵੀ ਗਏ ਸੀ ਨਾ ਲੰਬੜਦਾਰਾਂ ਦੇ, ਉਹ ਕਹਿੰਦੇ ਸੀ ਕਹਿੰਦਾ ਜੱਟ, ਉਹ ਕਹਿੰਦਾ ਵੀ ਨਾਂ ਦਾ ਮੈਨੂੰ ਪਤਾ ਵੀ ਨਾਂ ਉਹਦਾ ਰਹਿਮਤ ਅਲੀ ਹੈ, ਮੈਂ ਜ਼ਮੀਨ ਪਵਾਈ ਹੈ। ਅੱਛਾ। ਤੇ ਬਾਕੀ ਉਸੇ ਤਰ੍ਹਾਂ ਰਾਜਾ ਹੀ ਰਾਜਾ ਕਰੀ ਜਾਂਦੇ ਆ, ਰਾਜੇ ਦੇ ਖੱਤੇ ਆ, ਰਾਜੇ ਦੀ ਹਵੇਲੀ ਆ, ਫਲਾਨੀ ਆ। ਕਹਿੰਦਾ ਨਾਂ ਉਹਦਾ ਨਹੀਂ ਕੋਈ ਲੈਣੋਂ ਹਟਿਆ। ਦਲੀਪ ਸਾਡਾ ਗੁਆਂਢੀ ਸੀਗਾ, ਹਵੇਲੀ ਦਾ ਨਾਲ। ਅੱਛਾ। ਤੇਜ ਸਾਡਾ ਗੁਆਂਢੀ ਸੀਗਾ। ਤੇਜ? ਹਾਂ ਜੀ, ਤੇਜ। ਕਰਨੈਲ ਸਾਡਾ ਗੁਆਂਢੀ ਸੀਗਾ। ਜਰਨੈਲ ਸਾਡਾ ਗੁਆਂਢੀ ਸੀਗਾ। ਵਾਹ ਜੀ। ਇਹ ਇੱਕ ਬਾਪ ਦੇ ਪੁੱਤ ਸੀ, ਕਿਨੋਂ ਕਰਨੈਲ ਧਰ ਲਿਆ, ਕਿਨੋਂ ਜਰਨੈਲ ਧਰ ਲਿਆ। ਉਹ ਕਹਿਣਾ ਕਿ ਬੁੜੀ ਨੂੰ ਹੁਣ ਕਾਹਦੇ ਘੱਟ ਹੈ, ਇਹਦਾ ਕਰਨੈਲ ਜਰਨੈਲ ਘਰੇ ਹੀ ਬਣਾ ਬੈਠੀ। ਵਾਹ ਜੀ ਵਾਹ। ਹੁਣ ਤਾਂ ਐਂ ਲੱਗਦਾ ਜਿਵੇਂ ਸ਼ਾਮ ਨੂੰ ਮੈਂ ਤਾਂ ਜਾ ਵੜਾਂ। ਅੱਛਾ। ਮੈਂ ਤੰਦਰੁਸਤ ਹੋਵਾਂ, ਮੈਨੂੰ ਐਂ ਲੱਗਦਾ ਮੈਂ ਸ਼ਾਮ ਨੂੰ ਘਰ ਚਲਾ ਜਾਵਾਂ। ਮਾਰ ਵੱਢਣਾ ਔਰ ਸਿਰਫ ਸਿੱਖ ਸੀਗੇ, ਫਿਰ ਪੈ ਗਏ ਸਾਨੂੰ ਉਹ, ਤੇ ਮਾਰ ਸਾਨੂੰ ਹਮਲਾ ਕਰਨਾ ਸੀਗਾ। ਥਾਣੇਦਾਰ ਕਹਿੰਦਾ ਰਾਤ ਨੂੰ ਕਣਕ ਇਕੱਠੀ ਕਰੋ ਸਾਰੇ ਪਿੰਡ ਦੀ। ਅੱਛਾ। ਤੇ ਫਿਰ ਸਾਨੂੰ ਸਵੇਰ ਨੂੰ ਛੱਡ ਆਊਂਗਾ। ਅਰੇ ਕਣਕ ਵੀ ਇਕੱਠੇ ਕਰੀਏ ਥੋੜਾ, ਸਾਨੂੰ ਮਰਵਾ ਵੀ ਦੇਵੇਂ। ਅੱਛਾ। ਸਾਨੂੰ ਕੀ ਪਤਾ ਕਣਕਾਂ ਕੁਣਕਾਂ ਕੋਈ ਕਸਮ ਖਾਣ ਨੂੰ, ਸ਼ੇਰ ਦਾਣੇ ਨਹੀਂ ਚੱਕੇ, ਸਹੁੰ ਖਾਣ ਨੂੰ। ਭਰੇ ਭਰਾਏ ਛੱਡ ਦਿੱਤੇ ਘਰ? ਘਰ ਭਰੇ ਭਰਾਏ। ਦਾਦੀ ਸਾਡੀ ਨੇ ਕਿਨੂੰ ਫਾਜ਼ਲ ਡਿੱਗਿਆ ਸੀਗਾ, ਇਮਾਨਦਾਰ ਦੀ ਗੱਲ, ਉਹੀ ਗੱਡੇ ਤੇ ਲੱਦੀਏ, ਸ਼ੇਰ ਦਾਣੇ ਵੀ ਨਹੀਂ ਰੱਖੇ। अस्सलाम वालेकुम, सत श्री अकाल, आदाब दोस्तों। ਸਭ ਦਾ ਪੰਜਾਬ ਦੀ ਟੀਮ ਪਿੰਡ ਢਾਮਕੇ, ਤਹਿਸੀਲ ਸ਼ਰਕਪੁਰ, ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਬੈਠੇ ਹਾਂ। ਅੱਜ ਅਸੀਂ ਇੱਥੇ ਰਾਜਪੂਤ ਮੰਝ ਬਰਾਦਰੀ ਦੇ ਇੱਕ ਬਜ਼ੁਰਗਾਂ ਨੂੰ ਮਿਲਣ ਆਏ ਹਾਂ, ਜਿਨ੍ਹਾਂ ਦਾ ਪਿਛਲਾ ਪਿੰਡ ਕੁਤਬਾ ਸੀ ਤੇ ਇਹਨਾਂ ਦੀ ਰਿਆਸਤ ਪਟਿਆਲਾ ਦੇ ਵਿੱਚ ਇਹ ਪਿੰਡ ਆਉਂਦਾ ਸੀ। ਤੇ ਇਹ ਲੋਕ ਕਿਸ ਤਰ੍ਹਾਂ ਉੱਥੇ ਰਹਿੰਦੇ ਸੀ ਤੇ 47 ਵੇਲੇ ਇਹਨਾਂ ਦੇ ਨਾਲ ਕੀ ਕੁਛ ਹੋਇਆ, ਸਾਰੀ ਕਹਾਣੀ ਪੁੱਛਾਂਗੇ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। ਆਓ ਮਿਲੀਏ ਤੇ ਗੱਲਬਾਤ ਸਾਂਝੀ ਕਰੀਏ। अस्सलाम वालेकुम। वालेकुम सलाम जी। की हाल चाल है? चंगा, शुक्र अल्लाह दा। ठीक ठाक हो? हाँ जी। की नाम है अपना? मेरा नाम है जी हाजी अख्तर करके। हाजी अख्तर अली। हाँ जी हाँ जी। सही हो गया। बुजुर्ग ਤੁਹਾਡਾ ਕੀ ਨਾਮ? बाबू खान। बाबू खान। बुजुर्ग ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? इकबाल मोहम्मद। इकबाल मोहम्मद। ਤੇ ਦਾਦਾ ਜੀ ਦਾ? ਉਹਦਾ ਨਾਮ ਰਹਿਮਤ ਅਲੀ। ਰਹਿਮਤ ਅਲੀ। ਕਿਹੜੀ ਬਰਾਦਰੀ ਆਪਣੀ? ਰਾਜਪੂਤ ਹੈ ਜੀ। ਕਿਹੜੀ ਗੋਤ ਹੈ? ਮੰਝ। ਮੰਝ। ਸਹੀ ਹੋ ਗਿਆ। ਆਪਣਾ ਪਿੱਛੇ ਕਿਹੜਾ ਪਿੰਡ ਸੀ? ਕੁਤਬਾ। ਕੁਤਬਾ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਹਲਾਸਪੁਰਾ, ਪਡੋਰੀ, ਹਾਂਜੀ, ਤੇ ਸਬਾਜਪੁਰਾ, ਹਾਂਜੀ, ਜੋੜਾ, ਤੇ ਛਾਪਾ। ਅੱਛਾ। ਤੇ ਕਈ ਪਿੰਡ ਲੱਗਦੇ ਸੀਗੇ ਜੀ ਨਾਲ ਨਾਲ ਸਾਡੇ ਪਿੰਡ ਦੇ ਆਲੇ ਦੁਆਲੇ। ਅੱਛਾ। 8-7 ਪਿੰਡ ਸੀਗੇ, ਦਦਾਊਰ। 8-7 ਪਿੰਡ ਸੀਗੇ ਸਾਡੇ ਨਾਲ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਸਾਡੀ ਸੀਗੀ ਧੂਰੀ। ਅੱਛਾ, ਧੂਰੀ। ਹਾਂਜੀ। ਤੇ ਇਹਨਾਂ ਦੀ ਵੱਖਰੀ ਸੀਗੀ, ਸਾਡੇ ਨਾਲ ਨਾਭਾ ਤੁਰਿਆ ਆਉਂਦਾ ਸੀਗਾ। ਅੱਛਾ। ਇੱਕੋ ਪਿੰਡ ਸੀਗਾ ਜਿਹੜਾ ਅਸੀਂ ਲੁਧਿਆਣੇ ਨੂੰ ਲੱਗ ਜਾਂਦੇ ਸੀਗੇ। ਅੱਛਾ। ਰਾਏਕੋਟ ਜਿਹੜਾ ਸ਼ਹਿਰ ਸੀ ਲੁਧਿਆਣੇ ਦਾ ਸੀਗਾ, ਉਹ ਸਾਡੇ ਨਾਲ ਦੀ ਜਾਂਦਾ ਸੀਗਾ। ਸੌਦਾ ਪੱਤਾ ਸਾਰਾ ਸੀ ਉੱਥੇ ਲਿਆਉਣਾ। ਅੱਛਾ। ਉਹ ਜ਼ਿਲ੍ਹਾ ਲੁਧਿਆਣਾ ਸੀਗਾ, ਸਾਡਾ ਪਿੰਡ ਸਰਹੱਦੀ ਤੇ ਹੀ, ਸਾਤੋਂ ਉੱਤੇ ਪਿੰਡ ਕੋਈ ਨਹੀਂ। ਤੁਹਾਨੂੰ ਰਿਆਸਤ ਪਟਿਆਲਾ ਹੀ ਲੱਗਦੀ ਸੀ? ਹਾਂ, ਸਾਨੂੰ ਰਿਆਸਤ ਪਟਿਆਲਾ। ਸਹੀ ਹੋ ਗਿਆ। ਸਾਡੇ ਉਤਲਿਆਂ ਨੂੰ ਨਾ ਪਹਿਲਾਂ ਜਿਹੜੇ ਅਗੜਾਉਣਾ ਇਹ ਨਾਭਾ ਲੱਗਦੀ ਸੀ। ਤੇ ਕਸਬਾ ਪਿੰਡ ਵੀ ਨਾਲ ਹੀ ਸੀ? ਹਾਂਜੀ, ਕਸਬਾ ਨੇੜੇ ਸੀ। ਇਹ ਕਿੰਨੇ ਕਿਲੋਮੀਟਰ ਤੇ ਸੀ? ਕਿਲੋਮੀਟਰ ਤੇ ਜ਼ਿਆਦਾ ਨਹੀਂ, 80 ਉਤਰੀ ਦਾ ਕਸਬਾ ਆ ਜਾਂਦਾ ਸੀ, ਬਸ ਥੋੜੀ ਦੂਰੀ ਸੀ। ਤੁਹਾਡਾ ਜਿਹੜਾ ਪਿੰਡ ਸੀ, ਹਾਂਜੀ, ਕਿੱਡਾ ਕੁ ਵੱਡਾ ਪਿੰਡ ਸੀ? ਕਾਫੀ ਪਿੰਡ ਸੀ ਜੀ। ਇੱਕ ਪਾਸਾ ਸੰਦਰਸੇ ਦੇ ਸਿੱਖਾਂ ਕੋਲ ਸੀ, ਉਧਰ ਸਾਡੀ ਕੋਈ ਪੈਲੀ ਨਹੀਂ ਸੀਗੀ। ਅੱਛਾ। ਆਹ ਪਾਸਾ ਸਾਡੇ ਨਾਨਕਿਆਂ ਕੋਲ ਸੀਗਾ। ਅੱਛਾ। ਤੇ ਵਿੱਚ ਰਾਈ ਰੋਂ ਤੇ ਰਲਵੇਂ ਸੀਗੇ। ਆਹ 3 ਪੱਤੀਆਂ ਸਾਡੀਆਂ ਰਜਪੂਤਾਂ ਦੀਆਂ ਸੀਗੀਆਂ। ਅੱਛਾ। ਇੱਕ ਲੰਬੜਦਾਰਾਂ ਦੀ, ਇੱਕ ਸਾਡੀ, ਤੇ 3 ਪੱਤੀਆਂ ਸੀ। ਅੱਛਾ, 3 ਪੱਤੀਆਂ ਸੀ। ਹਾਂਜੀ। ਤੇ ਲੰਬੜਦਾਰ ਕਿੰਨੇ ਸੀ? ਲੰਬੜਦਾਰ ਸੀਗੇ ਉੱਥੇ ਅਹਿਮਦ ਖਾਨ ਸੀਗਾ, ਇੱਕ ਜੱਟਾਂ ਦਾ ਸੀਗਾ, ਇੱਕ ਧਾਮਾ ਸੀਗਾ, ਇੱਕ ਸਰਜਨ ਸੀ। ਕੁਝ 4 ਲੰਬੜਦਾਰ, ਮੇਰਾ ਖਿਆਲ 3-4 ਕਿਸੇ। ਨਹੀਂ, ਮੁਸਲਮਾਨਾਂ ਕੋਲ ਰਾਜਪੂਤਾਂ ਕੋਲ ਕਿੰਨੀਆਂ ਲੰਬੜਦਾਰੀਆਂ ਸੀ? ਰਾਜਪੂਤਾਂ ਕੋਲ 2। ਅੱਛਾ, ਦੋ ਹੀ ਸਿੱਖਾਂ ਕੋਲ ਸੀ? ਹਾਂ।
ਸਿੱਖਾਂ ਕੋਈ ਸ਼ਾਇਦ ਇੱਕੋ ਹੀ ਹੋਵੇ। ਅੱਛਾ ਅੱਛਾ ਅੱਛਾ। ਮੁਸਲਮਾਨਾਂ ਦੇ ਵਿੱਚ ਰਾਜਪੂਤ ਹੀ ਰਹਿੰਦੇ ਸੀ ਕਿ ਹੋਰ ਵੀ ਬਰਾਦਰੀ ਰਹਿੰਦੀ ਨਹੀਂ ਸੀ? ਯਾਰ ਰਾਈ ਹੂੰ। ਤੇ ਰੌਂਤ ਅਸੀਂ ਕਹਿੰਦੇ ਹੁੰਦੇ ਸੀਗੇ। ਅੱਛਾ ਹੁਣ ਤੇ ਰਜਪੂਤ ਬਣੇ ਉਹ ਵੀ। ਅੱਛਾ ਉਹ ਰਾਈ ਰੌਂਤ ਤਾਂ ਵਿੱਚ ਹੀ ਰਹਿੰਦੇ ਸੀ, ਇੱਕ ਪਾਸੇ ਜੇ ਕਰਕੇ, ਕੋਈ ਵਿੱਚ ਘਰ ਕੋਈ ਪਾਸੇ ਜੇ। ਅੱਛਾ। ਉਹ ਵਿੱਚ ਰਹਿੰਦੇ ਸੀ ਸਾਡੇ। ਤੇ ਬਾਕੀ ਸਿੱਖ ਸੀ ਸਾਰੇ? ਸਿੱਖ ਤੇ ਇੱਕ ਪਾਸੇ ਹੀ ਸੀ। ਤੇ ਹਿੰਦੂ ਵੀ ਰਹਿੰਦੇ ਸੀ ਪਿੰਡ ਦੇ ਵਿੱਚ? ਹਾਂਜੀ ਹਿੰਦੂ ਖੱਤਰੀ ਖੁੱਤਰੀ ਦੁਕਾਨਾਂ ਦੀ ਕੋਈ ਸਭ ਖੱਤਰੀਆਂ ਦੇ ਸੀ। ਜਿਹੜਾ ਉੱਥੇ ਮਸ਼ਹੂਰ ਸਿੱਖ ਸੀ ਜਾਂ ਖੱਤਰੀ ਸੀ, ਹਾਂਜੀ ਉਹਨਾਂ ਦੇ ਕੋਈ ਨਾਂ ਚੇਤਾ? ਉਹ ਜੀ ਨਾਥ ਸੀ ਮਸ਼ਹੂਰ ਖੱਤਰੀ। ਨਾਰਥ? ਹਾਂਜੀ ਨਾਥ। ਅੱਛਾ ਨਾਥ। ਤੇ ਜੱਟ ਸੀਗੇ ਸੁੱਚਾ ਸਿੰਘ, ਹੂੰ। ਸਰਦਾਰ ਸੁੱਚਾ ਸਿੰਘ ਉਹਨੂੰ ਕਹਿੰਦੇ ਸੀ। ਅੱਛਾ। ਹਾਂਜੀ ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਮੇਰੀ 20-25 ਸਾਲ ਦੀ ਹੋਊਗੀ ਤਕਰੀਬਨ, ਮੇਰਾ ਮਤਲਬ ਇੰਨੀ ਕੁ ਹੋਊ। ਮੈਨੂੰ ਪਤਾ ਲੱਗਾ ਤੁਹਾਡੀ ਸ਼ਾਦੀ ਵੀ ਉੱਥੇ ਹੋਈ ਸੀ। ਹਾਂਜੀ ਸ਼ਾਦੀ ਸਾਡੇ, ਮੇਰਾ ਮਤਲਬ 20 ਸਾਲ ਦਾ ਮੁੰਡਾ ਜਵਾਨ ਹੋ ਜਾਂਦਾ ਸੀ। ਕਿਹੜਾ ਬੰਦਾ ਸੀ ਜਿਹਦੇ ਕੋਲ 5-7 ਲਵੇਰੇ ਨਾ ਹੋਣ, ਹੂੰ। ਮਾੜੇ ਤੋਂ ਮਾੜੇ ਕੋ। ਕਿਹੜੇ ਪਿੰਡ ਸ਼ਾਦੀ ਹੋਈ ਸੀ? ਪਿੰਡ 'ਚ ਹੀ ਘਰ ਸੀ। ਪਿੰਡ ਦੇ ਵਿੱਚ ਹੀ। ਹਾਂ, ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਿਹੜੀ ਜ਼ਮੀਨ ਸੀ ਆਪਣੀ, ਹਾਂਜੀ ਉਹ ਕਿਹੜੇ ਬੰਨੇ ਸੀ? ਜ਼ਮੀਨ ਹਾਂਜੀ। ਜ਼ਮੀਨ ਹਜ਼ਾਸਪੁਰਾ ਸਾਰਾ ਬੰਨਾ ਸਾਡਾ ਲੱਗਦਾ ਸੀ, ਹਜ਼ਾਸਪੁਰੇ ਦੇ ਨਾਲ। ਅੱਛਾ ਉਧਰ। ਹਵੇਲੀਓਂ ਤੁਰਦੇ ਸੀਗੇ, ਹੂੰ। ਹਜ਼ਾਸਪੁਰਾ ਸਿੱਧੀ ਜਾ ਲੱਗਦੀ ਸੀ। ਅੱਛਾ। ਹਜ਼ਾਸਪੁਰਾ ਸਾਰਾ ਬੰਨਾ ਬਲ ਕੇ ਜਿੰਨਾ ਵੀ ਆਵੇ ਨਾ ਸਾਨੂੰ, ਹਾਂਜੀ। ਸਾਰਾ ਬਲ ਕੇ ਮੁੜ ਕੇ ਆ ਕੇ ਹਵੇਲੀ ਨਾਲ ਲੱਗ ਜਾਂਦੀ ਸੀ। ਉੱਥੇ ਖੂਹ ਲੱਗੇ ਹੁੰਦੇ ਸੀ? ਖੂਹ 2 ਸੀ, ਬਾਕੀ ਨਹਿਰ ਦਾ ਪਾਣੀ ਸਾਡੇ 2 ਮੋਗੇ ਸੀ, ਉਹ ਉੱਚੀ ਚੁੱਬੀ ਸੀ। ਕਿਤੇ ਕਿਸੇ ਜ਼ਮਾਨੇ 'ਚ ਕਿਤੇ ਉੱਥੇ ਪਿੰਡ ਸੀਗਾ, ਅੱਛਾ। ਕਿਸੇ ਜ਼ਮਾਨੇ 'ਚ ਪਿੰਡ ਸੀਗਾ। ਬੱਬਰੇ ਬੁੱਬਰੇ ਦੇ ਠੀਕਰੇ ਜੇ ਬੜਾ ਉੱਚਾ ਪਿਆ ਸੀ, ਕਿਤੇ ਜ਼ਮਾਨੇ 'ਚ ਹੋਣਾ। ਉੱਥੇ ਸਹੀ। ਪਾਣੀ ਨਹੀਂ ਸੀ ਨਹਿਰ ਦਾ ਚੜ੍ਹਦਾ, ਅੱਛਾ। ਉਹਦੇ ਉੱਤੇ ਖੂਹ ਲਾਇਆ ਸੀ। ਸਹੀ। ਬਾਕੀ ਸਾਡੇ ਨਹਿਰ ਲੱਗਦੀ ਸੀ ਸਾਰੇ। ਅੱਛਾ ਅੱਛਾ ਅੱਛਾ। ਉਹ ਕੀ ਨਾਂ ਤੇ ਵੱਜਦਾ ਸੀ ਖੂਹ ਤੁਹਾਡਾ ਜਿਹੜਾ ਸੀ? ਹਾਂਜੀ ਕਿਹੜੇ ਨਾਂ ਤੇ ਵੱਜਦਾ ਸੀ ਖੂਹ? ਖੂਹ ਰਾਜੇ ਵਾਲੇ ਹੀ ਬੋਲਦੇ ਸੀ ਸਾਰੇ, ਵੀ ਰਾਜੇ ਦੇ ਖੂਹ, ਰਾਜੇ ਦੀ ਅੱਛਾ, ਜ਼ਮੀਨ, ਰਾਜੇ ਦਾ ਹੀ ਨਾਮ ਮਸ਼ਹੂਰ ਸੀ। ਅੱਛਾ ਅੱਛਾ ਅੱਛਾ। ਹਾਂਜੀ। ਸਹੀ ਹੋ ਗਿਆ। ਬਾਬੇ ਸਾਡੇ ਨੂੰ ਨਾਂ ਤਾਂ ਰਹਿਮਤਲੀ ਸੀਗਾ। ਹਾਂਜੀ। ਹੁਣ ਵੀ ਗਏ ਸੀ ਨਾ ਲੰਬੜਦਾਰਾਂ ਦੇ, ਹੂੰ। ਉਹ ਕਹਿੰਦੇ ਸੀ ਇਹ ਲੰਬੜ, ਉਹ ਕਹਿੰਦਾ ਜੱਟ, ਉਹ ਕਹਿੰਦਾ ਵੀ ਨਾਂ ਦਾ ਮੈਨੂੰ ਪਤਾ, ਹੂੰ। ਵੀ ਨਾਂ ਉਹਦਾ ਰਹਿਮਤਲੀ ਹੈ, ਮੈਂ ਜ਼ਮੀਨ ਪਵਾਈ ਹੈ। ਅੱਛਾ। ਤੇ ਬਾਕੀ ਉਸੇ ਤਰ੍ਹਾਂ ਰਾਜਾ ਹੀ ਰਾਜਾ ਕਰੀ ਜਾਂਦੇ ਆ, ਰਾਜੇ ਦੇ ਖੱਤੇ ਆ, ਰਾਜੇ ਦੀ ਹਵੇਲੀ ਆ, ਫਲਾਨੀ ਆ, ਅੱਛਾ, ਕਿਸ਼ਤੀ ਆ। ਅੱਛਾ। ਕਹਿੰਦਾ ਨਾਂ ਉਹਦਾ ਨਹੀਂ ਕੋਈ ਲੈਣੋਂ ਹਟਿਆ। ਚਲੋ ਜੀ, ਹੁਣ ਅਜ਼ਾਨਾ ਹੋ ਲੰਬੇ, ਫਿਰ ਤੁਹਾਨੂੰ ਕਰਦੇ ਹਾਂ ਗੱਲ। ਅੱਛਾ, ਰਾਜਿਆਂ ਦੇ ਨਾਂ ਤੇ ਵੱਜਦਾ ਸੀ ਤੁਹਾਡੇ ਬਜ਼ੁਰਗਾਂ ਦਾ ਨਾਮ? ਹਾਂਜੀ ਹਾਂਜੀ ਰਾਜੇ ਨਾਲ, ਜਿੱਥੋਂ ਮਰਜ਼ੀ ਪੁੱਛ ਲਓ। ਅੱਛਾ ਬਜ਼ੁਰਗੋ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦਾਂ ਜੀ 1 2 3 ਸੀ। 3 ਮਸਜਿਦਾਂ? ਹਾਂਜੀ 3। ਪੱਕੀਆਂ ਸੀ ਮਸਜਿਦਾਂ? ਹਾਂ ਪੱਕੀਆਂ। ਵਿਚਾਰੇ ਜਿਹੜੇ ਉਹ ਹਿੰਦੁਸਤਾਨ ਦੇ ਵਿੱਚ ਹੁੰਦੇ ਸੀਗੇ ਬੜੇ, ਬੁਰਜ? ਹਾਂ ਅੱਛਾ। ਭਾਰੇ, ਐਸੇ ਮੰਗੋ ਨਹੀਂ। ਅੱਛਾ। ਉਹ ਵਿਚਾਰੇ ਲੈਟਰ ਲਾ ਕੇ ਨਾ, ਹੂੰ। ਵਿਚਾਰੇ ਭਾਰੇ ਬੁਰਜ ਹੁੰਦੇ ਸੀ। ਸਹੀ ਸਹੀ ਸਹੀ। ਹਾਂਜੀ। ਗੁੰਬਦ ਬਣਾਏ ਹੁੰਦੇ ਸੀ? ਹਾਂ ਗਵਰਨਮੈਂਟ ਹੂੰ ਹੂੰ ਹੂੰ। ਹਾਂ। ਤਿੰਨੇ ਮਸਜਿਦਾਂ ਪੱਕੀਆਂ ਸੀ? ਹਾਂ 3 ਪੱਕੀ। ਆਪਣਾ ਜਿਹੜਾ ਘਰ ਸੀ ਜਾਂ ਹਵੇਲੀ ਸੀ, ਉਹ ਹਾਂਜੀ। ਕਿਹੜੇ ਬੰਨੇ ਸੀ? ਹਵੇਲੀ ਸਾਡੇ ਚੜ੍ਹਦੇ ਪਾਸੇ ਸੀ। ਅੱਛਾ। ਹਾਂ ਘਰ ਸਾਡਾ ਪਿੰਡ ਦੇ ਵਿਚਕਾਰ ਸੀਗੇ, ਬਾਬੇ ਦਾ ਵੀ, ਚਾਚੇ ਦਾ ਵੀ, ਸਾਡਾ ਵੀ, ਹੂੰ। ਸਾਰਿਆਂ ਦੇ ਪਿੰਡ ਦੇ ਵਿਚਕਾਰ ਸੀ। ਅੱਛਾ, ਵਿਚਕਾਰ ਸੀ। ਤੇ ਹਵੇਲੀ ਜਿਹੜੀ ਸੀ ਨਾ, ਉਹ ਬਗੈਰ ਥਾਂ ਦਾ ਬਾਹਰ ਹੀ ਬਗਲਿਆ ਸੀਗਾ, ਅੱਛਾ। ਪਿੰਡ ਦੇ ਨਾਲ ਹੀ। ਹੂੰ ਹੂੰ। ਹਾਂਜੀ ਪੱਕੀ ਸੀ ਘਰ ਜਿਹੜਾ ਸੀ ਕਿ ਕੱਚਾ ਸੀ? ਘਰ ਵਿੱਚ ਪੱਕਾ ਵੀ ਸੀ, ਬਾਬੇ ਦਾ ਚਵਾਰਾ ਵੀ ਪੱਕਾ ਸੀ, ਹੇਠ ਵੀ ਪੱਕਾ ਸੀ। ਸਾਡਾ ਜਿਹੜਾ ਸੀਗਾ ਨਾ ਹਾਂਜੀ। ਮਹਿਲ, ਹਾਂਜੀ। ਉਹ ਬਰੀਕ ਇੱਟਾਂ ਦਾ ਸੀਗਾ। ਅੱਛਾ, ਬਰੀਕ ਇੱਟ ਦਾ? ਉਹ ਇੰਨੀਆਂ ਕੁ ਮੋਟੀਆਂ ਇੱਟਾਂ ਸੀਗੀਆਂ। ਹੂੰ ਹੂੰ। ਉਹ ਸਾਰਾ ਮਹਿਲ ਪਿਛਲਾ ਪਾਸਾ ਨਾ, ਹੂੰ। ਉਹ ਬਰੀਕ ਤੇ ਰਹਿੰਦਾ ਸੀ। ਉਹ ਮੁੰਡਾ ਨਹੀਂ ਢਾਇਆ, ਅੱਛਾ। ਮੂਹਰੇ ਕੰਧ ਕੱਢ ਕੇ ਉਹਦੇ ਤੇ ਸੀਰੇ ਰੱਖ ਲੈਂਦੇ ਰਹੇ ਹਾਂ। ਹੂੰ 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 ਹੂੰ। ਹਾਂਜੀ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਗੁਰਦੁਆਰੇ ਵੀ ਹੈ ਸੀ ਸਿੱਖਾਂ ਦੇ ਪਿੰਡ 'ਚ? ਹਾਂਜੀ ਗੁਰਦੁਆਰਾ ਬੜਾ ਭਾਰਾ, ਉਹ ਕਿਹੜੇ ਬੰਨੇ ਸੀ? ਥਾਈ ਬਣੀ ਉਹ ਲਹਿੰਦੇ ਪਾਸੇ, ਅੱਛਾ, ਲਹਿੰਦੇ ਪਾਸੇ। ਲੀਡਰਸ਼ਿਪ ਦਾ। ਹਾਂਜੀ ਸਹੀ ਹੋ ਗਿਆ। ਤੇ ਸਕੂਲ ਹੈ ਸੀ ਪਿੰਡ ਦੇ ਵਿੱਚ? ਨਹੀਂ ਜੀ। ਕਿੱਥੇ ਪੜ੍ਹਨ ਜਾਂਦੇ ਸੀ? ਹਾਂਜੀ ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਸਕੂਲ ਹਾਂਜੀ। ਐਸੇ ਕਰਕੇ ਤਾਂ ਰਹਿ ਗਏ ਆ। ਸਕੂਲ ਸਾਤੋਂ ਰਾਏਕੋਟ ਸੀ, ਬੂਝਿਆਂ ਦੇ ਰਾਹ ਸੀਗੇ, ਰੇਤਾ ਦੇ ਬੂਝਿਆਂ ਦੇ ਰਾਹ ਕੋਈ ਨਹੀਂ ਸੀਗਾ। ਅੱਛਾ। ਤੇ ਸਾਡੇ ਨੇੜੇ ਸਕੂਲ ਹੀ ਕੋਈ ਨਹੀਂ। ਤੁਹਾਡੇ ਪਿੰਡ ਦੇ ਤੇ ਪੜ੍ਹੇ ਲਿਖੇ ਵੀ ਬੜੇ ਸੀ ਉਸ ਵੇਲੇ, ਸੁਣਿਆ ਚੈਨਾ 'ਚ ਰਹਿੰਦੇ ਸੀ ਤੁਹਾਡੇ ਲੱਗਦੇ ਲਗਿੰਦੇ? ਹਾਂਜੀ ਚੈਨਾ 'ਚ ਨੌਕਰੀਆਂ ਅੱਛਾ, ਕਰਦੇ? ਉਹ ਪੜ੍ਹੇ ਕਿੱਥੋਂ ਆ ਉਹ? ਹੂੰ। ਪੜ੍ਹੇ ਕਿੱਥੇ, ਇੱਧਰ ਆ ਕੇ ਪੜ੍ਹ ਲਈ। ਹੁਣ ਮੈਂ ਕਹਿ ਨਹੀਂ ਸਕਦਾ। ਅੱਛਾ। ਹਿੰਦੁਸਤਾਨ ਦੇ ਅਨਪੜ੍ਹ ਚਿੱਟੇ। ਤੇ ਚੈਨਾ ਨੌਕਰੀਆਂ ਕਰਦੇ ਸੀ ਉਹ? ਹਾਂਜੀ ਚੈਨਾ 'ਚ ਨੌਕਰੀਆਂ ਹਾਂ ਕਰਦੇ? ਨੌਕਰੀ ਦੇ ਵਾਰੇ ਉਧਰ ਹਾਂ ਕਾ ਨਹੀਂ ਅੱਛਾ। ਕਰਦੇ ਕੁਰਦੇ ਨੇ। ਹੂੰ। ਵੈਸੇ ਸੀ ਅਨਪੜ੍ਹ ਪਿੰਡ ਚਿੱਟੇ। ਅੱਛਾ। ਇੱਧਰ ਆ ਕੇ ਕੋਈ ਪੜ੍ਹ ਗਿਆ ਉਹਦਾ ਮੈਨੂੰ ਨਹੀਂ ਪਤਾ। ਤੇ ਉਹ ਇੰਡੀਆ 'ਚ ਜਦੋਂ ਰਹਿੰਦੇ ਸੀ ਉਦੋਂ ਹੀ ਨੌਕਰੀ ਲੱਗੇ ਸੀ ਉੱਥੇ ਚੈਨਾ 'ਚ? ਨਹੀਂ ਹੂੰ। ਉਦੋਂ ਇਹ
ਦੋ ਭਾਈ ਦਾ ਫੌਜ ਸੀਗੇ, ਅੱਛਾ। ਯੂਸਫ ਤੇ ਰਫੀਕ, ਹੂੰ। ਤੇ ਬਾਕੀ ਉਹ ਅਫਜ਼ਲ ਜਿਹੜਾ ਉਹ ਮਗਰੋਂ ਉੱਠਿਆ, ਅੱਛਾ ਉਹ ਮੇਰਾ ਖਿਆਲ ਉਧਰ ਹੀ ਚਲਾ ਗਿਆ। ਅੱਛਾ ਕਹਿਣ ਅੱਛਾ। ਨੂੰ, ਹਾਂਜੀ ਉਹਨਾਂ ਦੀ ਤਾਂ ਫੈਮਿਲੀ ਹਾਂਗਕਾਂਗ ਹੀ ਰਹਿੰਦੀ ਹੈ ਨਾ। ਹਾਂਜੀ 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 ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਜਿਹੜੇ ਸਿੱਖ ਉੱਥੇ ਪਿੰਡ 'ਚ ਰਹਿੰਦੇ ਸੀ, ਹਾਂਜੀ। ਉਹਨਾਂ ਦਾ ਵਰਤਾਓ ਕਿਦਾਂ ਦਾ ਹੁੰਦਾ ਸੀ ਮੁਸਲਮਾਨਾਂ ਦਾ? ਮਰਜ਼ਾ ਜੀ ਮੁਸਲਮਾਨਾਂ ਸਲਾਮ ਅਲੈਕੁਮ ਸਲਾਮ, ਸਲੂਕ ਵੀ ਬਥੇਰਾ ਸੀਗਾ ਵਿੱਚ, ਹੂੰ। ਤੇ ਜਾਣੀ ਦੁਸ਼ਮਣੀ ਕੋਈ ਨਹੀਂ ਸੀ। ਅੱਛਾ, ਦੁਸ਼ਮਣੀ ਕੋਈ ਨਹੀਂ ਸੀ। ਨਾ ਦੁਸ਼ਮਣੀ ਕੋਈ ਨਹੀਂ, ਮਿਲੋ ਗਿਲੋ ਸਲੂਕ ਹਰ ਇੱਕ ਨਾਲ ਸੀਗਾ। ਹੂੰ। ਕਿਉਂ ਨਾ ਕੋਈ ਲੜਾਈ, ਨਾ ਪੜਾਈ, ਨਾ ਲੈਣਾ ਨਾ ਦੇਣਾ, ਨਾ ਆਪਣਾ ਬਾਰੀ ਨਾ ਪਾਣੀ ਲਾਉਣਾ, ਹੂੰ। ਆਪਣੀ ਜ਼ਮੀਨ ਵਾਹੁਣੀ ਆ, ਲੜਾਈ ਉੱਥੇ ਕਾਹਦੀ ਕਰਨੀ ਆ। ਤੇ ਮੇਲਾ ਸ਼ੇਲਾ ਲੱਗਦਾ ਸੀ ਪਿੰਡ 'ਚ? ਨਹੀਂ ਮੇਲਾ ਕੋਈ ਨਹੀਂ ਲੱਗਦਾ। ਅੱਛਾ, ਕੋਈ ਨਹੀਂ ਸੀ ਲੱਗਦਾ। ਨਹੀਂ, ਵੈਸੇ ਬਾਬਾ ਸਾਡਾ ਸੀਗਾ, ਹਾਂਜੀ। ਤੇ ਇੱਕ ਵੀ ਠਾਣਦਾਰ ਨੇ ਮੰਜਾ ਡਾਹ ਲਿਆ, ਮੰਜਾ ਚੱਕ ਕੇ ਹੂੰ। ਉਹ ਮਾਰਿਆ, ਤੇ ਹੁਣ ਉੱਥੇ ਦੱਸਦੇ ਆ ਰਸਾਲ ਹੋਣੀ, ਹਾਂਜੀ। ਕਹਿੰਦੇ ਬਕਾਇਦਾ ਕਲੀ ਹੂੰ। 4 ਚਫੇਰੇ 4 ਦੀਵਾਰੀ ਅੱਛਾ। ਐਨ ਵਧੀਆ ਬਣਾ ਕੇ ਇੱਕ ਬੰਦਾ ਉੱਥੇ ਰੱਖਿਆ ਹੈ, ਬਾਬੇ ਦੇ ਦਰਬਾਰ 'ਚ? ਬਾਬੇ ਦੇ ਦਰਬਾਰ 'ਚ ਪਹਿਰੇਦਾਰ। ਆ ਦਰਬਾਰ ਕਿਹੜੇ ਬੰਨੇ ਹੁੰਦਾ ਸੀ? ਦਰਬਾਰ ਸਾਡੀ ਹਵੇਲੀ ਦੇ ਮੂਹਰੇ ਹੀ। ਅੱਛਾ, ਮੂਹਰੇ ਹੀ ਸੀ। ਹਾਂਜੀ। ਤੇ ਪਾਣੀ ਪਿੰਡ 'ਚ ਖੂਹੀਆਂ ਜਿਹੜੀਆਂ ਪੀਣ ਵਾਲੇ ਹੁੰਦੇ ਸੀ, ਉਹ ਕਿਹੜੇ ਕਿੱਥੇ ਲੱਗੀਆਂ ਸੀ? ਖੂਹੀਆਂ ਸਾਡੇ ਪਾਸੇ ਵੀ ਖੂਹ ਸੀ, ਸਾਡੀ ਹਵੇਲੀ ਦੇ ਕੋਲੇ, ਹੂੰ। ਦੂਸਰੇ ਪਾਸੇ ਵੀ ਖੂਹ ਸੀਗੀ, ਅੱਛਾ। ਤੀਸਰੇ ਪਾਸੇ ਵੀ ਸੀਗੀ। ਖੂਹੀਆਂ ਤਾਂ ਇਸ ਤਰ੍ਹਾਂ ਆਪੋ ਆਪਣੇ ਮਹੱਲਿਆਂ 'ਚ ਲੱਗੀਆਂ ਸੀਗੀਆਂ ਜੀ। ਅੱਛਾ ਅੱਛਾ ਅੱਛਾ। ਹਾਂਜੀ। ਸਹੀ ਸਹੀ ਸਹੀ। ਤੇ ਬਜ਼ੁਰਗੋ ਹੁਣ ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ। ਉਦੋਂ ਕੀ ਕੁਛ ਹੋਇਆ? ਤੁਸੀਂ ਕੀ ਵੇਖਿਆ ਉੱਥੇ? ਇੱਥੇ ਜੀ ਜਾੜੇ ਦੇਖਿਆ, ਮਾਰਬੜ ਦੇਖੀਏ, ਹੋਰ ਅਸੀਂ ਕੀ ਦੇਖਣਾ ਸੀ। ਇਹ ਜਿਹੜੇ ਸਿੱਖ ਰਹਿੰਦੇ ਸੀ ਤੁਹਾਡੇ ਪਿੰਡ 'ਚ, ਉਹ ਤਾਂ ਵਿਚਾਰੇ ਪਹਿਲਾਂ ਹੀ ਨਿਕਲ ਗਏ, ਤੁਹਾਡੇ ਪਿੰਡੋਂ? ਪਿੰਡੋਂ ਹੀ ਨਿਕਲ ਗਏ। ਅੱਛਾ। ਉਹ ਰਜਪੂਤਾਂ ਦਾ ਨਾ ਦਬਾਅ ਸੀ ਉਹਨਾਂ ਦੇ ਉੱਤੇ ਬੜਾ। ਉਹਨੇ ਕਿਹਾ ਸਾਨੂੰ ਨਾ ਮਾਰ ਜਾਣ ਜਾਂਦੇ ਨੂੰ, ਅੱਛਾ। ਜਾਂਦੇ ਜਾਂਦੇ ਸਾਨੂੰ ਨਾ ਮਾਰ ਜਾਣ, ਸਭ ਪਿੰਡੋਂ ਹੀ ਨਿਕਲ ਗਏ, ਜੰਦਰੇ ਮਾਰ ਗਏ। ਸਹੀ ਸਹੀ। ਮਗਰੋਂ ਵੀ ਦੱਸਦੇ ਆ 20 ਦਿਨ ਮਗਰੋਂ ਵੀ ਨਹੀਂ ਆਏ ਉਹ, ਅੱਛਾ। ਵੀ ਕਿਤੇ ਪਿੱਛੋਂ ਨਾ ਆ ਕੇ ਸਾਨੂੰ ਮਾਰ ਦੇਣ। ਤੁਹਾਡੇ ਪਿੰਡ ਦੇ ਉੱਤੇ ਕੋਈ ਹਮਲਾ ਤਾਂ ਨਹੀਂ ਸੀ ਕਰਦੇ ਲੋਕ ਆ ਕੇ? ਹਮਲਾ ਜਿਹਨੇ ਕੀਤਾ ਉਸ ਦਿਨ ਉਜੜਿਆ ਨਾ, ਸਾਡਾ ਉਂਠਾ ਇਸ ਤਰ੍ਹਾਂ ਖੋਲਿਆ, ਬਾਹਰ ਨਿਕਲਿਆ, ਫੜ ਲਿਆ, ਸਿੱਖ ਜੁੜ ਗਏ 4 ਚਫੇਰੇ। ਤੁਹਾਡੇ ਪਿੰਡ ਦੇ? ਹਾਂ, ਪਿੰਡ ਦੇ ਅੱਛਾ। ਥਾਣੇਦਾਰ ਪਹਿਲਾਂ ਭੇਜਿਆ ਸੀਗਾ, ਹੂੰ। ਸਾਡੇ ਥਾਣੇਦਾਰ ਪਹਿਲਾਂ ਆ ਗਿਆ ਸੀਗਾ, ਸਿਪਾਹੀ ਆ ਗਏ ਸੀਗੇ ਵੀ ਸਾਡੀ ਰਿਆਸਤ ਵਿੱਚੋਂ ਬੰਦਾ ਨਾ ਕੋਈ ਨਿਕਲੇ। ਅੱਛਾ। ਹਾਂ, ਅਸੀਂ ਆਪਣਾ ਮਾਰ ਰਿਆਸਤ ਆਪਣੀ ਰੱਖਣੀ ਹੈ। ਹੂੰ। ਜਿਹੜੇ ਦਿਨ ਤਾਰਾ ਸਿੰਘ ਹੋਣੀ ਗਏ ਨਾ, ਹੂੰ। ਵੱਡੇ ਬੁੱਢੇ ਤਾਰਾ ਸਿੰਘ ਹੋਣੀ, ਅੱਛਾ। ਪਠਾਣਾ ਨੇ ਬਹੁਤਾ ਤਾਂ ਪਠਾਣਾ ਨੇ ਨੇਰ ਪਾਇਆ ਨਾ, ਹੂੰ। ਤੇ ਪਠਾਣਾ ਨੇ ਮਾਰ ਵੱਢ ਕੀਤੀ, ਫਿਰ ਉਹਨਾਂ ਨੇ ਜਾ ਕੇ ਦੁਨੀਆ ਭੜਕਾਈ ਹੈ। ਅੱਛਾ। ਫਿਰ ਪਈ ਹੈ, ਪਹਿਲਾਂ ਕੋਈ ਜਾਣੀ ਮਾਰ ਵੱਢ ਦੀ ਸ਼ਿਕਾਇਤ ਨਹੀਂ ਸੀ। ਹੂੰ। ਹਾਂ, ਇਹਨਾਂ ਨੇ ਇੱਧਰੋਂ ਜਾ ਕੇ ਪਾਈਆ, ਸਾਡੀਆਂ ਦੁੱਧੀਆਂ ਜਨਾਨੀਆਂ ਨੇ ਵੱਢ ਲੀਆਂ, ਸਾਡਾ ਫਲਾਨਾ ਕਰ ਲਿਆ, ਸਾਡਾ ਢੀਂਗਰਾ ਕਰ ਲਿਆ, ਤੇ ਫਿਰ ਮਾਰ ਵੱਢਣਾ। ਅਸਰ ਸਿੱਖ ਸੀਗੇ, ਹੂੰ। ਫਿਰ ਪੈ ਗਏ ਸਾਨੂੰ ਉਹ, ਤੇ ਮਾਰ ਸਾਨੂੰ ਹਮਲਾ ਕਰਨਾ ਸੀਗਾ। ਥਾਣੇਦਾਰ ਕਹਿੰਦਾ ਰਾਤ ਨੂੰ ਕਣਕ ਇਕੱਠੀ ਕਰੋ ਹੂੰ। ਸਾਰੇ ਪਿੰਡ ਦੀ, ਅੱਛਾ। ਤੇ ਫਿਰ ਸਾਨੂੰ ਸਵੇਰ ਨੂੰ ਛੱਡ ਆਊਂਗਾ। ਹੂੰ। ਅਰੇ ਕਣਕ ਵੀ ਇਕੱਠੇ ਕਰੀਏ, ਥੋੜਾ ਸਾਨੂੰ ਮਰਵਾ ਵੀ ਦੇਵੇਂ। ਅੱਛਾ। ਸਾਨੂੰ ਕੀ ਪਤਾ ਕਣਕਾਂ ਕੁਣਕਾਂ ਕੋਈ ਕਸਮ ਖਾਣ ਨੂੰ, ਸ਼ੇਰ ਦਾਣੇ ਨਹੀਂ ਚੱਕੇ, ਸਹੁੰ ਖਾਣ ਨੂੰ। ਭਰੇ ਭਰਾਏ ਛੱਡ ਦਿੱਤੇ ਘਰ? ਘਰ ਪਰੇ ਭਰਾਏ। ਦਾਦੀ ਸਾਡੀ ਨੇ ਕਿਨੂੰ ਫਾਜ਼ਲ ਡਿੱਗਿਆ ਸੀਗਾ, ਇਮਾਨਦਾਰ ਦੀ ਗੱਲ, ਉਹੀ ਗੱਡੇ ਤੇ ਲੱਦੀਏ, ਸ਼ੇਰ ਦਾਣੇ ਵੀ ਨਹੀਂ ਰੱਖੇ। ਅੱਛਾ। ਦਾਦੀ ਫਲ ਚ ਆਇਆ? ਗੱਡੇ ਜੋੜਨ ਲੱਗੇ ਸਾਰੇ। ਬਾਬਾ ਕਹਿਣ ਲੱਗਿਆ ਗੱਲ ਇਹ ਹੈਗੀ ਆ ਵੀ ਹਜ਼ਾਰ ਫਰਾ ਲੰਘਣਾ, ਵਿਚਾਲ ਦੀ ਲੰਘਦੇ ਸੀ ਹੂੰ। ਵੀ ਜਿੰਦਾ ਬੰਦਾ ਨਹੀਂ ਛੱਡ ਆਉਂਦਾ, ਤੁਸੀਂ ਗੱਡਾ ਜੋੜੋ। ਹੂੰ। ਸਾਡੀ ਰੀਸ ਨੇ ਇੱਕ ਹੋਰ ਵੀ ਜੋੜ ਲਿਆ, ਅੱਛਾ। ਤੇ ਅਸੀਂ ਦਾਦੀ ਨੂੰ ਸਿਰਫ ਗੱਡੇ ਨਾਲ ਲੈ ਕੇ ਗਏ ਹਾਂ, ਹੋਰ ਕੋਈ ਸ਼ਾਇਦ ਸਾਰੇ ਪਿੰਡ 'ਚ ਨਹੀਂ ਲਿਆ, ਕੋਈ ਟੁੰਗ ਟੱਕ ਕੇ ਆਪਣੀ ਲੈ ਗਿਆ, ਹੂੰ। ਬਾਕੀ ਕੋਈ ਸ਼ਾਇਦ ਨਹੀਂ ਸੀ। ਮੱਝਾਂ ਜਿਹੜੀ ਹਵੇਲੀ 'ਚ ਬੰਨੀਆਂ ਸੀ? ਹਾਂਜੀ ਹਾਂਜੀ ਉਹ ਛੱਡ ਦਿੱਤੀਆਂ? ਹਾਂਜੀ। ਸਹੀ ਹੋ ਗਿਆ। ਤੇ ਜਿਹੜਾ ਉਹ ਜੱਥਾ ਜੁੜਿਆ ਸੀ ਪਿੰਡ ਦੇ ਆਲੇ ਦੁਆਲੇ, ਹਾਂਜੀ, ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਫਿਰ? ਹਮਲਾ ਕਰਨ ਦੇ ਇੱਥੇ ਨਿਕਲ ਗਏ। ਅੱਛਾ। ਇੱਥੇ ਇਸ ਵੇਲੇ ਤਿਆਰੀਆਂ ਕਰਨ ਲੱਗ ਗਏ, ਆਪਣਾ ਸਵਾਰ ਸਮੂਨ ਦੀਆਂ, ਤੇ ਬੰਦੇ ਆਸੇ ਪਾਸੇ ਸਾਡੇ ਵੀ ਫਿਰਨ ਲੱਗ ਗਏ ਨਾ, ਉਹਨਾਂ ਨੂੰ ਕੋਈ ਤਰਕਾ ਪੈ ਗਿਆ। ਅੱਛਾ। ਤੇ ਕੋਈ ਸਾਡੇ ਬੰਦੇ ਵੀ ਫਿਰਨ ਤੁਰਨ ਲੱਗ ਗਏ, ਉਹ ਜਿਹੜਾ ਰੁਕ ਗਏ ਨਾ, ਹੂੰ। ਰੁਕੇ ਤਾਂ ਅਸੀਂ ਥੋੜਾ ਜਿਹਾ ਹਨੇਰਾ ਹੋਇਆ ਤਾਂ ਅਸੀਂ ਰਾਏਕੋਟ ਆ ਬੜੇ। ਰਾਏਕੋਟ ਅੱਗੇ ਕੰਪ ਲੱਗਿਆ ਸੀ। ਅੱਛਾ ਅੱਛਾ ਅੱਛਾ। ਉੱਥੇ ਫਿਰ ਤੁਹਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਈ ਹੋਣੀ? ਉੱਥੇ ਜੀ ਬਸ ਚੰਗੀ ਰਹੀ ਹੈ। ਹੂੰ। ਅਸੀਂ ਲੈਣ ਹੀ ਨਹੀਂ ਗਏ, ਸੁਣਿਆ ਸੀ 2 ਸਟਾਂਕਾਂ ਜੀ ਦੀ ਚਰੀ ਦਾ ਆਟਾ ਮਿਲਦਾ, ਫਲਾਣਾ ਮਿਲਦਾ, ਅਸੀਂ ਲੈਣ ਨਹੀਂ ਗਏ। ਜੇ ਤੋਲੇ ਦੀ ਕਣਕ ਮਣ ਮਿਲ ਗਈ ਤਾਂ ਵੀ ਲੈ ਲਈਏ। ਅੱਛਾ। ਜੇ ਮੇਰਾ ਮਤਲਬ
100 ਦੀ ਮਿਲ ਗਈ ਤਾਂ ਵੀ ਲੈ ਲਈਏ, ਜੇ 20 ਦੀ ਮਿਲ ਗਈ ਤਾਂ ਵੀ ਲੈ ਲਈਏ। ਜਿੰਨੇ ਦੀ ਲਈ ਗਏ ਕੋ ਉਹਨੇ ਦੇ ਗਏ ਸੀ। ਰਹਿ 2.5-3 ਮਹੀਨੇ ਉੱਥੇ ਬੜਾ ਆਪਣਾ ਮੁੱਲ ਦਾ ਲਿਆ ਸਾਰਾ ਸਮਾਨ। ਹੈ ਜੀ, ਮੁੱਲ ਦਾ ਲਿਆ ਸਾਰਾ ਸਮਾਨ। ਹਾਂਜੀ ਹਾਂਜੀ ਹਾਂਜੀ, ਮੁੱਲ ਦਾ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਜਿਹੜੇ ਆਲੇ ਦੁਆਲੇ ਪਿੰਡ ਸੀ, ਹਾਂਜੀ, ਇਹ ਸਿੱਖਾਂ ਦੇ ਸਨ ਕਿ ਹਿੰਦੂ ਵੀ ਰਹਿੰਦੇ ਸੀ ਇੱਥੇ, ਰਾਜਪੂਤ? ਨਹੀਂ ਜੀ, ਹਿੰਦੂ ਘੱਟ ਸੀਗੇ। ਹਿੰਦੂ ਸਾਡੇ ਖੱਤਰੀ ਖੁੱਤਰੀ ਸੀ, ਸਿੱਖ ਬਹੁਤੇ ਸੀਗੇ। ਅੱਛਾ, ਸਿੱਖ ਹੀ ਸੀਗੇ ਬਹੁਤੇ। ਹਿੰਦੂ ਐਵੇਂ ਕੋਈ ਬਿਲਡਾ ਘਰ ਹੋਊਗਾ, ਕੋਈ ਦੁਕਾਨ ਵਾਲਾ। ਅੱਛਾ, ਸਿੱਖ ਹੀ ਸੀਗੇ। ਸਹੀ ਹੋ ਗਿਆ। ਤੇ ਜਿਹੜੇ ਰਾਜਪੂਤਾਂ ਦੇ ਪਿੰਡ ਸੀ ਆਲੇ ਦੁਆਲੇ, ਕੋਈ ਨਾਂ ਚੇਤਾ ਕਿਹੜੇ ਕਿਹੜੇ ਪਿੰਡ ਸੀ ਜ਼ਿਆਦਾ ਜਿਹੜੇ ਵੱਡੇ ਸਨ? ਰਾਜਪੂਤਾਂ ਜੀ ਬਾਹਮਣੀਆਂ ਸਾਡੇ ਕੋਲ ਸੀਗੀਆਂ, ਕਬਰਾਂ ਵਿੱਚ ਸੀਗੀਆਂ। ਅਗਲੇ ਪਾਸੇ ਬਾਹਮਣੀਆਂ ਤੇ ਇੱਥੇ ਸਾਡਾ ਦੇ ਕਬਰਾਂ ਦੇ ਪਾਰ ਬਾਹਮਣੀਆਂ। ਅੱਛਾ, ਉਹ ਵੀ ਰਾਜਪੂਤਾਂ ਦਾ ਸੀ? ਹਾਂਜੀ, ਰਾਜਪੂਤਾਂ ਦਾ। ਇਹ ਕਸਬਾ ਸੀਗਾ, ਸਾਡੀ ਜ਼ਮੀਨ ਦੇ ਵਿੱਚੋਂ ਕੱਸੀ ਚੜ੍ਹ ਗਈ। ਹਾਂਜੀ, ਕੱਸੀ ਜਾਈਏ ਇੱਥੋਂ ਤੁਰ ਕੇ ਸਾਡੇ ਟੂਲ ਦੇ ਕੋਲ ਬਹੁਤਾ ਜ਼ੋਰ ਮਾਰਿਆ। ਅੱਛਾ, ਉੱਥੋਂ ਉਤਰੋ ਹੇਠਾਂ ਦਾ ਕਸਬਾ ਆ ਗਿਆ। ਅੱਛਾ, ਹਾਂ, ਨੇੜੇ ਨੇੜੇ ਸੀਗੇ ਸਾਰੇ। ਮੰਝਾਂ ਦੇ ਪਿੰਡ ਸਨ? ਮੰਝ ਰਾਜਪੂਤ? ਹਾਂ ਹਾਂਜੀ, ਸਾਡੇ ਜਿਹੜੇ ਪਿੰਡ ਸੀਗੇ ਨਾ, ਇਹ ਮੰਝਾਂ ਦੇ ਸੀ। ਸਹੀ ਹੋ ਗਿਆ। ਹਾਂਜੀ, ਆਪਣੀ ਆਲੇ ਦੁਆਲੇ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ ਸਾਡੀ? ਹਾਂਜੀ, ਸਾਡੀ ਜਾਂ ਸਿਰਫ ਉਹਦਾ ਸਾਡੇ ਘਰੇ ਹੀ ਸੀ, ਪਿੰਡ ਦੇ ਵਿੱਚ ਹੀ, ਆਪਣੇ ਘਰ 'ਚ ਹੀ। ਅੱਛਾ, ਘਰ 'ਚ ਹੀ ਸੀ ਜ਼ਿਆਦਾ? ਪਿੰਡ 'ਚ ਵੀ ਨਹੀਂ ਗਏ। ਕੋਈ ਮਾਸੀ ਕਨੀ ਵਿਆਹ ਲਿਆ, ਕੋਈ ਮਾਮੇ ਕਨੀ ਵਿਆਹ ਲਿਆ। ਅੱਛਾ ਅੱਛਾ, ਬਸ ਆਪਸ ਵਿੱਚ ਹੀ ਲੈ ਦੇ ਲਈ, ਅਸੀਂ ਕਿਤੇ ਨਹੀਂ ਗਏ। ਸਹੀ ਸਹੀ ਸਹੀ। ਹਾਂਜੀ, ਅੱਛਾ, ਫਿਰ ਜਦੋਂ ਤੁਸੀਂ ਉਸ ਕੈਂਪ 'ਚੋਂ ਉੱਠੇ ਹੋ 2.5 ਮਹੀਨਿਆਂ ਬਾਅਦ, ਹਾਂਜੀ, ਫਿਰ ਕਿੱਦਾਂ ਨਿਕਲੇ ਬਾਹਰ ਨੂੰ, ਪਾਕਿਸਤਾਨ ਕਿੱਦਾਂ ਆਏ? ਫਿਰ ਜੀ ਉੜ ਗਈ ਉੱਥੋਂ ਹੱਕ ਦੇ ਤੇ ਫਿਰ ਤਾਂ ਕਾਫਲਾ ਹੋ ਗਿਆ ਜੀ ਬੜਾ। ਜਰਾਮਾ ਤੋਂ ਸਿੱਧਵਾਂ ਸਲੇਮਪੁਰਾ ਸਾਰੇ ਕਾਫਲੇ ਰਲ ਗਏ। ਫਿਰ ਤਾਂ ਉਧਰੋਂ ਦੁਨੀਆ ਬੈਠੀ ਜਾਏ, ਉਧਰੋਂ ਉੱਠ ਖੜੀ ਹੋਏ ਪਿੱਛੋਂ, ਉਧਰੋਂ ਬੈਠ, ਫਿਰ ਤਾਂ ਕਾਫਲਾ ਹੀ ਸਾਰੀ ਸੜਕ ਤੇ ਕਾਫਲਾ ਹੋ ਗਿਆ। ਅੱਛਾ, ਗੱਡਿਆਂ 'ਚ ਹੀ ਫਿਰ ਆਪਣੇ ਤੋਂ? ਨਹੀਂ, ਗੱਡੇ ਕਿੱਥੇ, ਗੱਡੇ ਦਾ ਪਹੀਏ ਬਾਲ ਲੈ। ਅੱਛਾ, ਬਾਲ ਛੱਡ ਤੇ ਉੱਥੇ ਪੱਠੇ ਕਿੱਥੋਂ ਪਾਉਣੇ ਸੀ? ਆਲੇ ਦੁਆਲੇ ਉਹ ਡੋਗਰੇ ਜਿਹੜੇ ਇੰਨੇ ਕਿੰਨੇ ਨਾ ਚਪਾਈ, ਉਹ ਡੋਗਲੇ ਦੇ ਆਲੇ ਦੁਆਲੇ ਪਹਿਰਾ ਸੀ, ਬਾੜ ਲਾਈ ਹੋਈ ਸੀ। ਅੱਛਾ, ਅਸੀਂ ਕਿਹਾ ਵੀ ਪੱਠੇ ਲੈਣ ਗਿਆ ਕਿ ਕੁੜੀ ਨੇ ਮਾਰਤਾ ਬੰਦਾ, ਤੇ ਫਿਰ ਕੀ ਕਰਾਂਗੇ ਬਲਦਾਂ ਨੂੰ? ਹਾਂਜੀ, ਬਲਦ ਛੱਡਦੇ ਸੀਗੇ। ਅੱਛਾ, ਤੇ ਗੱਡੇ ਦੇ ਪਹੀਏ ਪੁਈਏ ਸੀ, ਘੋੜੀਆਂ ਨਾਲ ਬਾਲ ਬੂਲ। ਜਿਹੜੀ ਦਾਦੀ ਬਿਮਾਰ ਸੀ, ਗੱਡੇ 'ਚ ਲੱਦੀ ਸੀ, ਹਾਂਜੀ, ਉਹਨੂੰ ਕਿੱਦਾਂ ਲਿਆਏ? ਉਹ ਸਾਡੀ ਮਾਂ ਨੂੰ ਛੱਡਿਆ ਸੀਗੇ ਨਾਲ। ਅੱਛਾ, ਇੱਥੇ ਕਸੂਰ ਆ ਗਈ, ਬੁੜੀਆਂ ਕਹਿੰਦੀਆਂ। ਅੱਛਾ, ਕਸੂਰ ਆ ਗਈ, ਕਸੂਰੋਂ ਮਾਂ ਗੱਡੀ ਦੇ ਵਿੱਚ ਆ ਗਈ ਹੈ। ਆ ਮੁੰਡੇ ਨੂੰ ਲੈ ਕੇ ਜਿਹੜਾ ਇੱਥੋਂ ਉੱਠ ਕੇ ਗਿਆ। ਹਾਂਜੀ, ਤੇ ਇੱਕ ਕੁੜੀ ਸੀ ਤੇ ਵੱਡੀ ਛੋਟੀ ਜੀ। ਹਾਂਜੀ, ਦਾਦੀ ਉੱਥੋਂ ਨਹੀਂ ਆਈ। ਆ ਜਿਹੜਾ ਹੈਡ ਗੰਡਾ ਸਿੰਘ ਆਏ, ਦਾਦੀ ਨਹੀਂ ਲੰਘੀ ਉੱਥੋਂ? ਦਾਦੀ ਉੱਥੋਂ ਨਹੀਂ ਲੰਘੀ। ਓਹੋ, ਅੱਲਾ ਜਾਣੇ। ਉਹ ਮਗਰੋਂ ਨਾ ਜਿਹੜੇ ਕੰਪੋਟ ਖੜਦਾ ਸੀਗਾ, ਹਾਂਜੀ, ਮਗਰੋਂ ਸਵਾਰੀਆਂ ਉਹ ਜਿਹੜੀਆਂ ਲਚਾਰ ਸੀ ਉਹਨਾਂ ਨੂੰ ਲੈ ਆਉਂਦੇ ਸੀ। ਅੱਛਾ ਅੱਛਾ ਅੱਛਾ। ਇਸ ਕਰਕੇ ਜਿਹੜਾ ਕੋਈ ਡਿੱਗਿਆ ਢੱਠਿਆ ਬੰਦਾ ਨਾ, ਉਹਨੂੰ ਛੱਡ ਆਉਂਦੇ ਸੀਗੇ। ਉਹਨਾਂ ਨੇ ਮਗਰੋਂ ਨਾ ਸਵਾਰੀਆਂ ਲੈ ਆਉਣੀਆਂ। ਤੇ ਦਾਦੀ ਨਹੀਂ ਫਿਰ ਪਹੁੰਚੀ? ਹੈ ਨਹੀਂ, ਦਾਦੀ ਨਹੀਂ। ਤੇ ਤੁਸੀਂ ਫਿਰ ਕਿੰਨੇ ਮਹੀਨਿਆਂ 'ਚ ਪਹੁੰਚੇ ਹੋ ਇੱਧਰ ਨੂੰ? ਇੱਧਰ? ਹਾਂਜੀ, ਇੱਧਰ ਦਿਨ ਹੀ ਲੱਗੇ ਨੇ ਜੀ, ਮਹੀਨੇ ਕਿੱਥੇ ਲੱਗੇ? ਕਿੰਨੇ ਕੁ ਦਿਨ ਲੱਗੇ? ਜਗਰਾਵਾਂ ਸਾਡੇ ਨਾਲ ਸੀ, ਤਹਿਸੀਲ ਲੁਧਿਆਣੇ ਦੀ। ਅੱਗੋਂ ਮੋਗਾ ਵੀ ਸਾਨੂੰ ਫਿਰੋਜ਼ਪੁਰ ਨਾਲ ਹੀ ਲੱਗਦਾ ਸੀਗਾ, ਤਹਿਸੀਲ ਮੋਗੇ ਦੀ ਜਗਰਾਵਾਂ ਆ ਗਈ। ਜਗਰਾਵਾਂ ਤੇ ਗੰਡਾ ਸਿੰਘ ਵਾਲਾ ਹੈਡ ਆ ਗਿਆ। ਸਾਨੂੰ ਤਾਂ ਐਂ ਲੱਗਦਾ ਜਿਵੇਂ ਸ਼ਾਮ ਨੂੰ ਮੈਂ ਤਾਂ ਜਾ ਵੜਾਂ। ਅੱਛਾ, ਮੈਂ ਤੰਦਰੁਸਤ ਹੋਵਾਂ, ਮੈਨੂੰ ਐਂ ਲੱਗਦਾ ਮੈਂ ਸ਼ਾਮ ਨੂੰ ਘਰ 'ਚ ਰਹਿ ਜਾਵਾਂ। ਸਹੀ। ਤੇ ਇਸ ਢਾਮਕੇ ਦੇ ਵਿੱਚ ਕਿੱਦਾਂ ਫਿਰ ਆ ਕੇ ਬੈਠੇ? ਇੱਥੇ ਕਿਵੇਂ ਜ਼ਮੀਨ ਮਿਲੀ ਤੁਹਾਨੂੰ? ਅਸੀਂ ਬਹਿ ਗਏ ਜੀ 115 'ਚ। ਅੱਛਾ, ਜ਼ਮੀਨ ਸਾਡੀ 20-25 ਮਰਬੇ ਸੀਗੀ। ਅੱਛਾ, ਖਾ ਗਏ, ਗੌਰਮੈਂਟ ਖਾ ਗਈ। ਜੜ੍ਹਾਂ ਵਾਲੇ ਬਹਿ ਗਏ ਅਸੀਂ ਲੈਲਪੁਰ ਦੇ ਵਿੱਚ। 1000 ਯੂਨਿਟ ਤੋਂ ਵੱਧ ਕਿਸੇ ਨੂੰ ਦਿੱਤਾ ਨਹੀਂ। ਅੱਛਾ, 14 ਕਿੱਲਿਆਂ ਤੋਂ ਵੱਧ ਉੱਥੇ ਕਿੰਨਾ ਭਾਵਾਂ 50 ਮਰਬੇ ਦਾ ਮਾਲਕ ਆ, 14 ਕਿੱਲਿਆਂ ਤੋਂ ਵੱਧ ਨਹੀਂ ਦਿੱਤੇ। ਅੱਛਾ, ਸਾਨੂੰ 14 ਕਿੱਲੇ ਦੇ ਦਿੱਤੇ। ਇੱਕ ਬੰਦਾ ਤੁਹਾਡੇ ਵਰਗਾ ਮਿਲ ਗਿਆ, ਉਹ ਕਹਿੰਦਾ ਆ ਜਾਓ ਤੁਹਾਨੂੰ ਉਧਰ ਪਵਾ ਦਿੰਦਾ, ਛੇਕੜੇ ਹੰਭ ਕੇ। ਅੱਛਾ, ਅੱਧੇ ਯੂਨਿਟ ਮੈਨੂੰ ਦੇ ਦਿਓ। ਪਰ ਅਸੀਂ ਇਹ ਪਾਉਂਦੇ ਫਿਰਦੇ ਆ ਇੱਥੇ, ਉਹ ਅਲਾਟਮੈਂਟ ਬੰਦ ਹੋ ਗਈ। ਅੱਛਾ, ਉਹ ਬੰਦਾ ਖਬਰਾ ਕਿੱਧਰ ਚਲਾ ਗਿਆ, ਮੁੜ ਕੇ ਸਾਨੂੰ ਬੰਦਾ ਵੀ ਨਹੀਂ ਲੱਭਿਆ। ਅਲਾਟਮੈਂਟ ਵੀ ਬੰਦ ਹੋ ਗਈ। ਉਹ ਫਿਰ ਸਾਨੂੰ ਇੱਥੇ 6 ਮਰਬੇ ਪੈ ਗਏ ਸੀ। ਅੱਛਾ, ਤੇ ਅੱਧੇ ਸਾਡੇ ਚਾਚੇ ਨੂੰ ਚਲੇ ਗਏ। ਉਹਦਾ ਮੁੰਡਾ ਤਾਂ ਵੇਚ ਗਿਆ। ਅੱਛਾ, ਉਹਦਾ ਰਾਇਪਨ ਚਲਾ ਗਿਆ। 75 ਕਿੱਲੇ ਪੈਲੀ ਸੀ ਉਹਦੇ ਕੋਲੇ। ਅੱਛਾ ਅੱਛਾ। ਤੇ ਸਾਡੀ ਅਸੀਂ 4 ਭਾਈਆਂ ਜਿਹੜੇ ਕੋਈ ਸਾਨੂੰ 4-4 ਕਨਾਲ ਸਿਆੜ ਆਏ ਨੇ, ਸਾਡੇ ਕੋਲ ਹੈਗੇ ਨੇ। ਅੱਛਾ ਅੱਛਾ ਅੱਛਾ। ਹਾਂ, ਅਸੀਂ ਬਹੁਤ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੰਡ ਸੀ ਢਾਮਕੇ,
ਹਾਂਜੀ ਇਹ ਕੀ ਦੱਸਦੇ ਨੇ ਇੱਥੋਂ ਦੇ ਵਸਿੰਦੇ ਕਿ ਸਿੱਖਾਂ ਦਾ ਪਿੰਡ ਸੀ? ਇਹ ਜੀ ਸਿੱਖਾਂ ਦਾ ਪਿੰਡ ਸੀ, ਬਾਕੀ ਕੰਮੀ ਕੁੰਮੀ ਸੀ, ਸ਼ੇਖ ਢੋਲਕੋਟ, ਮਾਲਕ ਕੋਈ ਨਹੀਂ ਸੀ। ਅੱਛਾ, ਮਾਲਕ ਕੋਈ ਨਹੀਂ ਸੀ। ਨਹੀਂ, ਮਾਲਕ ਸਿੱਖ ਹੀ ਸੀ। ਕੋਈ ਨਾਂ ਚੇਤਾ ਇਹਨਾਂ ਦਾ ਕਿਸੇ ਨੇ ਦੱਸਿਆ ਇੱਥੇ ਕਿਹੜਾ ਸਿੱਖ ਰਹਿੰਦਾ ਹੈ ਮਸ਼ਹੂਰ? ਹਾਂਜੀ, ਮਸ਼ਹੂਰ ਸਿੱਖ ਕਿਹੜਾ ਰਹਿੰਦਾ ਸੀ ਇੱਥੇ? ਨਾਂ ਦਾ ਨਹੀਂ ਮੈਨੂੰ ਪਤਾ, ਸੂਬੇਦਾਰੀ ਮਸ਼ਹੂਰ ਸੀਗੇ ਇਹਨਾਂ ਦੇ, 6-7 ਮਰਬੇ ਤੇਜ ਵੀ ਸੀਗੇ। ਅੱਛਾ, ਪਾਲੇ ਪਾਸੇ ਚਵਾਰੇ ਚਬੂਰੇ ਵੀ ਇਹਨਾਂ ਨੇ ਚੰਗੇ ਪਾਏ ਨੇ। ਅੱਛਾ, ਸਿੱਖਾਂ ਨਹੀਂ ਹੂੰ। ਤੇ ਉਹਨਾਂ 'ਚ ਜੇ ਰਹਿੰਦੇ ਆ, ਕੋਈ ਹਿੱਲਿਆ ਨਹੀਂ, ਉਸੇ ਤਰ੍ਹਾਂ ਹੀ ਆ। ਉਹ ਨਾਮ ਆਉਂਦਾ ਨਹੀਂ ਹੁਣ ਮੈਨੂੰ ਉਹਨਾਂ ਦਾ। ਅੱਛਾ। ਹਾਂਜੀ, ਹੁਣ ਕਦੀ ਪਿੰਡ ਜਾਣ ਨੂੰ ਦਿਲ ਕੀਤਾ? ਆਪਣੇ ਪਿੰਡ ਰੋਜ਼ ਹੀ ਕਰਦਾ, ਹੁਣ ਜਾ ਕੇ ਉੱਥੇ ਕਰੀਏ ਕੀ? ਪਿੰਡ ਵੇਖਣ ਨੂੰ ਤੇ ਦਿਲ ਕਰਦਾ ਹੋਣਾ ਨਾ? ਦੇਖੋ ਨੂੰ ਦਿਲ ਕਰਦਾ, ਹੁਣ ਉਹ ਰਹਿ ਗਏ ਆ। ਮੇਰਾ ਮਤਲਬ ਬਸ ਕੋਈ ਨਾ ਕੋਈ ਨੁਕਸ ਪਿਆ ਰਹਿੰਦਾ। ਹੁਣ ਤਾਂ ਮੈਂ ਅੱਜ ਆਇਆ ਇੱਥੇ ਵੀ ਨਹੀਂ ਆਇਆ ਤੇ ਘਰੇ ਹੀ ਪਿਆ ਰਹਿੰਦਾ। ਚਲੋ ਜੀ, ਅੱਲਾ ਤੁਹਾਨੂੰ ਸਿਹਤ ਦੇਵੇ। ਹਾਂ। ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਪਿੰਡ ਦੇ ਲੋਕ ਵੇਖਦੇ ਹੋਣ ਇਹ ਵੀਡੀਓ ਜੀ, ਤੇ ਤੇ ਉਹਨਾਂ ਤੱਕ ਪਹੁੰਚੇ ਤੇ ਤੁਹਾਨੂੰ ਪਿੰਡ ਵਿਖਾ ਦੇਣ, ਚਾਹੇ ਵੀਡੀਓ ਬਣਾ ਕੇ ਭੇਜ ਦੇਣ, ਅੱਛਾ ਜੀ, ਅਸੀਂ ਵਿਖਾ ਦਿਆਂਗੇ ਤੁਹਾਨੂੰ ਇਨਸ਼ਾਅੱਲਾ ਪਿੰਡ। ਠੀਕ ਹੈ। ਤੇ ਹੋਰ ਕੋਈ ਸੁਨਾਹ ਨੂੰ ਦੇਣਾ ਹੋਵੇ ਉੱਥੇ ਜਿਹੜੇ ਤੁਹਾਡੇ ਉੱਥੇ ਰਹਿੰਦੇ ਸੀ ਚਮਾਰ ਵਗੈਰਾ, ਜਾਂ ਕੋਈ ਹੋਰ ਤੁਹਾਡੇ ਕੰਮ ਕਰਨ ਵਾਲੇ ਬੰਦੇ, ਹਾਂਜੀ, ਉਹਨਾਂ ਵਿੱਚੋਂ ਕੋਈ ਤੁਹਾਡੇ ਹਾਨ ਦਾ ਜ਼ਿੰਦਾ ਹੋਵੇ, ਉਹਦਾ ਨਾਂ ਕੋਈ ਲਵੋ? ਉਹਦੇ ਹਾਂ ਦੇ ਹੁਣ ਨਾਂ ਭੁੱਲ ਗਏ ਨੇ। ਕੋਈ ਇੱਕ ਅੱਧੇ ਦਾ ਜਿਹੜਾ ਯਾਰ ਸੀ, ਕੋਈ ਬੇਲੀ ਸੀ, ਕੋਈ ਮੇਲੇ ਬੁੱਢੇ ਸਾਡੇ ਚਮਾਰ ਕੋਈ ਨਹੀਂ ਸੀ। ਉਦੋਂ ਕਾਮੇ ਜਾਂ ਕੁਮੇ ਸਿੱਖਾਂ ਦੇ ਵਿੱਚ? ਹੈ ਸੀ ਬਥੇਰੇ। ਸੇਖੋ ਸੋਤਾ ਸਿੰਘ ਦੇ, ਸਰਦਾਰ ਸੋਤਾ ਸਿੰਘ ਦੇ ਮੁੰਡੇ ਸੀਗੇ ਸਾਡੇ ਨਾਲ। ਉਹਨਾਂ ਦੇ ਨਾਂ ਨਹੀਂ ਯਾਦ? ਉਹਨਾਂ ਦਾ ਮੂੰਹ ਪਿਆਰ ਸੀਗਾ, ਨਾਂ ਉਹਨਾਂ ਦੀ ਭੁੱਲ ਗਏ। ਅੱਛਾ, ਨਾਂ ਭੁੱਲ ਗਏ। ਹਾਂ, ਨਾਂ ਹੁਣ ਕਿੱਥੇ ਯਾਦ, 100 ਸਾਲ ਹੋ ਗਿਆ। ਤੁਹਾਡੇ ਹਾਨ ਦੇ ਸੀ ਉਹ? ਹਾਂਜੀ, ਹਾਂ, ਸਾਡੇ ਹਮੇ ਦੇ ਹਾਂ ਦੇ। ਅੱਛਾ। ਕਿੰਨੇ ਬੱਚੇ ਸੀ ਉਹਦੇ, ਸੁੱਚਾ ਸਿੰਘ ਦੇ? 2 ਮੁੰਡੇ ਸੀ। ਅੱਛਾ, 2 ਮੁੰਡੇ ਸੀ। ਹਾਂਜੀ, ਜਵਾਨ ਸੀ ਮੁੰਡੇ। ਤੇ ਤੁਹਾਡੇ ਕਿਸੇ ਗਵਾਂਢੀ ਸਿੱਖ ਦਾ ਨਾਂ ਯਾਦ ਹੋਵੇ? ਦਲੀਪ ਸਾਡਾ ਗੁਆਂਢੀ ਸੀਗਾ, ਹਵੇਲੀ ਦਾ ਨਾਲ। ਅੱਛਾ। ਤੇਜ ਸਾਡਾ ਗੁਆਂਢੀ ਸੀਗਾ। ਤੇਜ? ਹਾਂ ਜੀ, ਤੇਜ। ਕਰਨੈਲ ਸਾਡਾ ਗੁਆਂਢੀ ਸੀਗਾ। ਜਰਨੈਲ ਸਾਡਾ ਗੁਆਂਢੀ ਸੀਗਾ। ਵਾਹ ਜੀ। ਇਹ ਇੱਕ ਬਾਪ ਦੇ ਪੁੱਤ ਸੀ, ਕਿਨੋਂ ਕਰਨੈਲ ਧਰ ਲਿਆ, ਕਿਨੋਂ ਜਰਨੈਲ ਧਰ ਲਿਆ। ਉਹ ਕਹਿਣਾ ਕਿ ਬੁੜੀ ਨੂੰ ਹੁਣ ਕਾਹਦੇ ਘਾਟਾ ਹੈ, ਇਹਦਾ ਕਰਨੈਲ ਜਰਨੈਲ ਘਰੇ ਹੀ ਬਣਾ ਬੈਠੀ। ਵਾਹ ਜੀ ਵਾਹ। ਤੇ ਹੋਰ ਵੀ ਬਸ ਇਸੇ ਤਰ੍ਹਾਂ ਹੀ। ਹੁਣ ਕਿਹੜਾ ਮੇਰਾ ਮਤਲਬ ਕੋਈ ਇੱਕ ਦੂਜੇ ਨਾਲ ਕਦੇ ਮਿਲੇ ਗਿਲੇ, ਕੋਈ ਗੱਲਬਾਤ ਹੋਵੇ ਤਾਂ ਫਿਰ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡੀ ਉਹਨਾਂ ਨਾਲ ਰਾਬਤਾ ਹੋ ਜੇ। ਜਿਹਨਾਂ ਦਾ ਤੁਸੀਂ ਨਾਂ ਲਿਆ ਉਹਨਾਂ ਵਿੱਚੋਂ ਕੋਈ ਤੇ ਜ਼ਿੰਦਾ ਹੋਏਗਾ ਨਾ? ਹਾਂਜੀ, ਉਹਨਾਂ ਦਾ ਟੱਬਰ ਹੀ ਹੋਏਗਾ। ਹਾਂਜੀ, ਹੋਣਗੇ, ਨਹੀਂ ਹੋਣਗੇ। ਤੇ ਅਗਰ ਤੁਹਾਡਾ ਐਡਾ ਪੱਕਾ ਘਰ ਸੀ ਉੱਥੇ ਮਹੱਲ ਟੈਬ, ਹਾਂਜੀ, ਹੋਰ ਤੇ ਅਗਰ ਹੋਇਆ ਤੇ ਤੁਹਾਨੂੰ ਕੋਈ ਨਾ ਕੋਈ ਵਿਖਾ ਦੇਗਾ। ਹਾਂਜੀ। ਜਾਂ ਤੁਹਾਡੀ ਜਿੱਥੇ ਤੁਸੀਂ ਦੱਸਿਆ ਚੜ੍ਹਦੇ ਪਾਸੇ ਵਿੱਚ? ਹਾਂਜੀ, ਪਿਛਲੇ ਪਾਸੇ ਸਾਡੇ ਸਾਰੇ ਪੱਕਾ ਸੀ। ਤੇ ਮੂਹਰੇ ਕੰਧ ਕੱਢ ਕੇ ਨਾ ਉੱਥੇ ਸ਼ੀਰੀਆਂ ਰੱਖ ਲੈਣੀਆਂ। ਸਹੀ। ਠੀਕ ਹੋ ਗਿਆ। ਵਿਆਹਾਂ 'ਚ ਤੁਹਾਡਾ ਜਦੋਂ ਵਿਆਹ ਹੋਇਆ ਸੀ, ਹਾਂਜੀ, ਸਿੱਖ ਆਏ ਸੀ ਵਿਆਹ ਦੇ ਵਿੱਚ? ਉਹਨਾਂ ਦਾ ਵਰਤਾਓ ਹੈਗਾ ਸੀ? ਨਹੀਂ, ਸਿੱਖ ਨਹੀਂ ਸਾਡੇ ਆਉਂਦੇ ਨਾ, ਅਸੀਂ ਕਦੇ ਸਿੱਖਾਂ ਨਹੀਂ ਗਏ। ਅੱਛਾ, ਜਾਂਦੇ ਨਹੀਂ ਸੀ? ਨਹੀਂ, ਸ਼ਾਦੀ ਵਿਆਹ 'ਚ? ਨਹੀਂ, ਵਿਆਹ ਸ਼ਾਦੀ 'ਚ ਨਹੀਂ ਜਾਂਦੇ। ਸਹੀ ਹੋ ਗਿਆ। ਤੇ ਕੁਰਬਾਨੀ ਜਦੋਂ ਕਰਦੇ ਸੀ, ਹਾਂਜੀ, ਉਦੋਂ ਉੱਥੇ ਗਾਂ ਸ਼ਾਂ ਕੁਰਬਾਨੀ ਕਰਦੇ? ਨਹੀਂ, ਕੁਰਬਾਨੀ ਬੱਕਰੇ ਦੀ। ਵਿਆਹ ਸ਼ਾਦੀ ਤੇ ਬੱਕਰਾ। ਬੜਾ ਤਾਂ ਉਹੀ ਰਿਆਸਤ ਵਿੱਚ ਜ਼ੁਲਮ ਸੀ ਕਿ। ਅੱਛਾ। ਬੜਾ ਨਹੀਂ ਕਰ ਸਕਦਾ, ਪਾਬੰਦੀ ਸੀ? ਬਹੁਤੀ ਪਾਬੰਦੀ ਸੀ। ਉਹਦਾ ਸਾਨੂੰ ਸ਼ਿਕਾਰ ਨਹੀਂ ਖੇਲਣ ਦਿੰਦੇ। ਅੱਛਾ। ਹਾਂਜੀ, ਉੱਥੇ ਬੰਦੂਕ ਕਿਸੇ ਵੱਡੇ ਕੋ ਬੜੇ ਸਪੈਦ ਪੁਲਿਸ ਕੋਲ ਹੁੰਦੀ ਸੀ, ਨਹੀਂ ਜਿੰਮੀ ਬੰਦੂਕਾਂ ਨਹੀਂ ਸੀਗੀਆਂ। ਸਾਡੇ ਕੋਲ ਹੈ ਸੀ ਬਾਬੇ ਕੋਲੇ। ਅੱਛਾ। ਤੇ ਜਾਣਾ ਤੇ ਮਿਰਗਾਂ ਦੀ 50 ਦੀ 100 ਦੀ ਡਾਰ ਫਿਰਨੀ, ਟੋਲੀਆਂ ਦੇ ਟੋਲੇ ਮਿਰਗਾਂ। ਅੱਛਾ। ਜਦੋਂ ਜਾਣਾ ਇੱਕ ਰੇੜ ਲਿਆਉਣਾ, ਜਾਣੀ ਸਿੱਖਾਂ ਨੂੰ ਵੱਟ ਚੜ੍ਹਦੇ ਸੀ। ਪਰ ਸਾਡਾ ਘਰ ਚੰਗਾ ਸੀ, ਸਿਰ ਨਹੀਂ ਸੀ ਆਉਂਦਾ ਕੋਈ। ਅੱਛਾ। ਹਾਂ, ਮੇਰੇ ਹੈ ਸੀ ਮੁਹੰਮਦੀ। ਸਹੀ। ਬੱਕਰਾ ਹੀ ਕਰ ਲਏ ਸੀ। ਸਹੀ ਹੋ ਗਿਆ। ਵਿਆਹ ਹੋਵੇ, ਸ਼ਾਦੀ ਹੋਵੇ, ਕੋਈ ਤੇ ਉੱਥੇ ਕੋਈ ਕਬੱਡੀ ਸ਼ਬੱਡੀ ਜਾਂ ਘੋਲ ਛੋਲ ਵੀ ਹੁੰਦੇ ਸੀ? ਕੋਈ ਐਂ ਤੇ ਮੇਲਾ ਸ਼ੇਲਾ ਕਰਾਉਂਦੇ ਸੀ? ਬੜੀ ਕਬੱਡੀ ਹੁੰਦੀ ਸੀ ਜੀ, ਬੜੀ ਕਬੱਡੀ ਹੁੰਦੀ। ਕਿਹੜੇ ਪਿੰਡ? ਸਾਡੇ ਪਿੰਡ ਵੀ ਹੁੰਦੀ ਸੀ, ਹਲਬਾਰੇ ਵੀ ਸਾਡੇ ਪਿੰਡ ਦਿਆਂ ਨੇ ਖੇਡੀ। ਮੇਰਾ ਬਨਾਲੇ ਵੀ ਖੇਡੀ। ਮੇਰਾ ਮੈਂ ਦੂਰ ਨਿਕਲ ਜਾਂਦੇ ਸੀਗੇ ਖਿਡਾਰੀ ਜਿਹੜੇ ਸੀ। ਇੱਕ ਭੋਲਾ ਚੱਕ ਹੁਣ ਬੈਠਾ, ਬੁੱਢਾ ਹੋ ਗਿਆ, ਉਹਨੂੰ ਕਿਸੇ ਨੇ ਫੜਿਆ ਹੀ ਨਹੀਂ। ਕਿਹਨੂੰ? ਉਹ ਮੁੰਡੇ ਨੂੰ, ਸਰਦਾਰ ਸੀ ਨਾਂ ਉਹਦਾ। ਅੱਛਾ। ਉਹਨੂੰ ਕਿਸੇ ਨੇ ਫੜਿਆ ਹੀ ਨਹੀਂ। ਐਡਾ ਪਹਿਲਵਾਨ ਸੀ? ਐਡਾ ਪਹਿਲਵਾਨ। ਕਿਹੜੇ ਪਿੰਡ ਦਾ ਸੀ? ਸਾਡੇ ਦਾ। ਅੱਛਾ, ਤੁਹਾਡੇ ਪਿੰਡ ਦਾ ਸੀ। ਹੁਣ ਭੋਲਾ ਚੱਕ ਬੈਠੇ ਨੇ। ਅੱਛਾ। 5-4 ਘਰ ਨਾ ਸਹੀ ਸਾਡੇ ਪਿੰਡ ਦੇ ਬੈਠੇ ਨੇ। ਤੇ ਉਹ ਬਾਬਾ ਜੀ ਜ਼ਿੰਦਾ ਨੇ? ਹਾਂਜੀ, ਉਹ ਜ਼ਿੰਦਾ ਨੇ ਬਾਬਾ ਜੀ? ਹੁਣ ਜੀ ਕਦੇ ਗਏ ਆਏ ਨਹੀਂ, ਐਵੇਂ ਝੂਠ ਮਾਰੀ। ਬਹੁਤ ਹੋ ਗਿਆ ਨਾ, ਪਤਾ ਕੋਈ ਨਹੀਂ ਹੁਣ। ਸਹੀ। ਤੇ
ਉਦੋਂ ਨੂੰ ਫੜਿਆ ਕਿਸੇ ਨਹੀਂ, ਨਾ ਸੀ ਇੱਕ ਹਿਸਾਬ ਦਾ ਪਹਿਲਵਾਨ ਦਾ। ਕੌਡੀ ਪਾਉਂਦਾ ਸੀਗਾ। ਤੇ ਸਿੱਖਾਂ ਵਿੱਚੋਂ ਵੀ ਕੋਈ ਪਹਿਲਵਾਨ ਹੋਇਆ? ਨਹੀਂ, ਹੂੰ। ਮੁਸਲਮਾਨਾਂ ਦੇ ਮੁੰਡੇ ਖੇਡਦੇ, ਸਿੱਖ ਨਹੀਂ। ਅੱਛਾ ਅੱਛਾ ਅੱਛਾ। ਤੁਹਾਡੇ ਜਿਹੜੇ ਬੰਦੇ ਸੀ ਕੋਈ ਫੌਜ ਦੇ ਵਿੱਚ ਵੀ ਹੋਰ ਵੀ ਹੈ ਸਨ? ਫੌਜ ਦੇ ਵਿੱਚ ਤਾਂ ਹੈ ਸੀ ਜੀ ਬੰਦੇ। ਹੂੰ। ਆ ਤੁਹਾਨੂੰ ਦੱਸਿਆ ਨਹੀਂ ਵੀ ਉਹ ਰਫੀਕ, ਯੂਸਫ, ਹਾਂਜੀ। ਹਾਫਿਜ਼ ਉਹਦੇ ਭਾਈ ਫੌਜ 'ਚ ਹੀ ਸੀ ਨਾ। ਅੱਛਾ, ਫੌਜ 'ਚ ਸੀ। ਹਾਂ, ਯੂਸਫ ਮਰਿਆ ਸੀ ਬਾਰਡਰ ਤੇ, ਉਹ ਜਦੋਂ ਕਿਸਮਾਨ ਦੀ ਲੜਾਈ ਹੋਈ ਹੈ, ਅੱਛਾ। ਰਫੀਕ ਘਰੇ ਮਰ ਗਿਆ। ਤੇ ਸਹੀ 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 ਸਹੀ। ਇੱਥੇ ਪੁਲ ਟੱਪਦਾ ਸੀ ਨਾ, ਤੋੜਦੀ ਸੀ ਨਹਿਰ, ਹਾਂਜੀ। ਇੱਥੇ ਫਿਰ ਲੜਾਈ ਹੋਈ ਕਿਸਮਾਨ ਦੀ, ਅੱਛਾ। ਯੂਸਫ ਉਹਦੇ 'ਚ ਮਰ ਗਿਆ। ਸਹੀ ਸਹੀ ਸਹੀ। ਸਾਡੇ ਪਿੰਡ ਦੇ ਸੀ, ਗੁਆਂਢੀ ਸੀ ਸਾਡੇ ਉਹ। ਅੱਛਾ ਅੱਛਾ। ਹਾਂਜੀ। ਘਰ ਦੇ ਵਿੱਚ ਵਿਆਹ ਹੋਇਆ ਉਦੋਂ ਪਿੰਡ 'ਚ ਹੀ ਗਈ ਉਦੋਂ ਨਿਕਾਹ। ਉਹਨਾਂ 'ਚ ਹਫ਼ਤੇ ਰਹਿ ਗਿਆ ਜੀ। ਬਾਹਰੋਂ ਉਹਨੇ ਕਮਾਈ ਚੰਗੀ ਕੀਤੀ ਹੈ। ਹਾਂਜੀ। ਬਾਹਰੋਂ ਕਮਾਈ ਚੰਗੀ ਕੀਤੀ ਹੈ, ਬਾਹਰ ਗਿਆ ਸੀਗਾ, ਰਹਿ ਵੀ ਉਹੀ ਗਿਆ। ਅੱਛਾ ਅੱਛਾ ਅੱਛਾ। ਹਾਂ, ਬੱਗੂ ਖਾਂ ਉਹਨਾਂ ਦਾ ਬਾਪ ਸੀਗਾ। ਬੱਗੂ ਖਾਂ ਦੇ ਰਾਜ ਦੇ ਵਿੱਚ ਹਫ਼ਤੇ ਉਹੀ ਮੁੰਡਾ ਹੀ ਹੈ। ਹਾਂ, ਹੋਰ ਕੋਈ ਨਹੀਂ। ਸਹੀ ਹੋ ਗਿਆ। ਤੁਸੀਂ ਫਿਰ ਆਪਣੇ ਬਰਾਤ 'ਚ ਘੋੜੀ 'ਚ ਗਏ ਸੀ? ਹਾਂਜੀ। ਘੋੜੀ 'ਚ ਗਏ ਸੀ ਕਿ ਬੱਗੀ 'ਚ ਗਏ ਸੀ? ਬਰਾਤ 'ਚ? ਵਿਆਹਣ? ਨਹੀਂ ਜੀ, ਨਹੀਂ। ਨਾ ਅਸੀਂ ਘੋੜੀ ਤੇ ਜਾਂਦੇ ਸੀ, ਨਾ ਅਸੀਂ ਬੱਗੀ ਤੇ ਜਾਂਦੇ ਸੀ। ਇੱਥੋਂ ਉੱਠੇ ਤਾਂ ਅਗਲੇ ਘਰ ਜਾ ਬੜੇ ਬਸ ਨਾਲ ਦੇ। ਅੱਛਾ। ਬੱਗੀ ਉੱਥੇ ਕੀ ਕਰਨੀ? ਨਹੀਂ, ਜਦੋਂ ਬਾਕੀ ਕਿਸੇ ਦਾ ਵਿਆਹ ਹੁੰਦਾ ਸੀ ਆਲੇ ਦੁਆਲੇ ਪਿੰਡਾਂ 'ਚ, ਫਿਰ ਸਾਡੇ ਰੱਥ ਹੁੰਦੇ ਸੀ। ਅੱਛਾ। ਰੱਥ, ਉਹਦੇ 4 ਪਹੀਏ ਹੁੰਦੇ ਸੀ। ਰੱਥ ਤੇ ਊਂਠ ਤੇ ਘੋੜੀਆਂ ਅੱਛਾ। ਤੇ ਬਲਦ ਚੰਗੇ, ਪਹਿਲਾ ਮਹੀਨਾ ਸਾਹਮਣੇ ਰਮਾਲ ਮੂਲ ਪੱਗਾ ਲਗਾ ਕੇ ਉਹਦੇ ਸਿੰਘਾਂ ਨੂੰ ਬੰਨਣੀਆਂ। ਅੱਛਾ। ਆਪਣੀ ਪੂਰੀ ਡੜ ਛੱਡ ਕੇ ਲੈ ਜਾਣਾ। ਬਾਹਰ ਤਾਂ ਇਦਾਂ ਜਾਈਦਾ ਸੀ। ਅਸੀਂ ਜਿਹੜੇ ਆਪਸ ਵਿੱਚ ਹੀ ਕਰਦੇ ਸੀ ਨਾ, ਘਰ 'ਚ ਹੀ ਕਰਦੇ ਸੀ। ਅੱਛਾ ਅੱਛਾ ਅੱਛਾ। ਹਾਂਜੀ। ਸਹੀ ਹੋ ਗਿਆ। ਤੇ ਉਸ ਵੇਲੇ ਸ਼ਹਿਰ ਕਿਹੜੇ ਕਿਹੜੇ ਫਿਰੇ ਸੀ? ਸ਼ਹਿਰ ਦੇ ਸਾਡਾ ਰਾਏਕੋਟ ਸੀ ਕੋਲ ਸਾਡੇ। ਉੱਥੇ ਜਾਂਦੇ ਰਹੇ ਹੋ? ਹਾਂ, ਉੱਥੇ ਤਾਂ ਬਹੁਤ ਗੇਰੀ, ਕਿਤੇ ਇੱਕ ਗੇਰੀ, ਉਹ ਤਾਂ ਸਾਡਾ ਸ਼ਹਿਰ ਸੀ। ਕੋਈ ਬਲਦ ਬੁਲਦ ਲੈਣ ਕੇ ਡੰਗਰ ਡੁੰਗਰ ਮੰਡੀ ਵੀ ਲੱਗਦੀ ਸੀ ਕਿਤੇ? ਨਹੀਂ, ਮੰਡੀ ਉੱਥੇ ਕੋਈ ਨਹੀਂ ਸੀ ਲੱਗਦੀ। ਨਹੀਂ। ਸਹੀ ਸਹੀ। ਮੇਲਾ ਲੱਗਦਾ ਹੋਊਗਾ ਜ਼ਰੂਰ, ਮੇਲਾ ਜ਼ਰੂਰ ਲੱਗਦਾ ਹੋਊਗਾ। ਮੇਲੇ ਤੇ ਜਾਂਦੀ ਸੀ ਦੁਨੀਆ। ਹਾਂ, ਮੇਲਾ ਜ਼ਰੂਰ ਲੱਗਦਾ ਹੋਊ। ਰਸਾ ਬਣਾ ਸਮਝਦੇ ਸਾਡੀਆਂ ਕੰਧਾਂ ਸਾਂਝੀਆਂ ਸੀ ਟੀਚਾ ਪਤੀ ਨਾਲ ਨਾ। ਅੱਛਾ ਅੱਛਾ ਅੱਛਾ। ਹਾਂ। ਇਹਦਾ ਮਤਲਬ 47 ਤੋਂ ਬਾਅਦ ਤੁਸੀਂ ਗਏ ਨਹੀਂ ਮੁੜ ਕੇ? ਨਹੀਂ ਜੀ, ਮੈਂ ਨਹੀਂ ਗਿਆ। ਜਾਂਦਾ ਕੀ ਜੀ, 7-8 ਪਸ਼ੂ 10 ਰੱਖਣੇ। ਅੱਛਾ। ਤੇ ਮੁੰਡਾ ਮੇਰਾ ਇੱਕੋ ਹੀ ਹੈ ਇਹ। ਅੱਛਾ ਅੱਛਾ। ਇਹ ਪੜ੍ਹਦਾ ਰਿਹਾ। ਸਹੀ। ਪੜ੍ਹ ਕੇ ਤਾਂ ਨੌਕਰ ਹੋ ਗਿਆ। ਤੇ ਮੈਂ ਦੱਸੋ ਕਿੱਧਰ ਨਹੀਂ ਜਾਣਾ ਸੀ। ਇਸ ਤਰ੍ਹਾਂ ਹੀ ਹੈ ਜੀ, ਇਸ ਤਰ੍ਹਾਂ ਹੀ। ਲੰਗਣਾ ਜਿਹਨੇ ਤੇ ਬੰਦਾ ਨਾ ਰਹੇ, ਉਹਨਾਂ ਦੇ ਜਿੰਦੇ ਕੱਖ ਨਹੀਂ। ਸਹੀ ਗੱਲ ਹੈ। ਚਲੋ ਜੀ, ਠੀਕ ਹੋ ਗਿਆ ਬਜ਼ੁਰਗੋ, ਬੜਾ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਬਹੁਤ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।